ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ। ਸੋ ਕਰਦੇ ਹਾਂ ਪੂਨੀਆ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਰੁਕ ਕਰੀਏ ਅੱਜ ਦੀਆਂ ਅਹਿਮ ਖਬਰਾਂ ਦਾ। ਤਾਂ ਸਭ ਤੋਂ ਪਹਿਲੀ ਖਬਰ ਤੇ ਚੱਲਦੇ ਹਾਂ। ਸੋਸ਼ਲ ਮੀਡੀਆ ਤੇ ਪੂਰਾ ਬਵਾਲ ਬਣਿਆ ਹੋਇਆ ਸੀ ਇਸ ਖਬਰ ਨੂੰ ਲੈ ਕੇ, ਜਿਹੜਾ ਉਨਾਓ ਰੇਪ ਕੇਸ ਦਾ ਮਾਮਲਾ ਹੈ ਉਸ ਦੇ ਵਿੱਚ ਕੁਲਦੀਪ ਸੈਂਗਰ ਨੂੰ ਜ਼ਮਾਨਤ ਮਿਲਦੀ ਹੈ। ਜ਼ਮਾਨਤ ਤੋਂ ਬਾਅਦ ਉਸ ਰੇਪ ਦੀ ਪੀੜਿਤਾ ਧਰਨੇ ਤੇ ਬੈਠਦੀ ਹੈ, ਉਸ ਨੂੰ ਚੱਕਿਆ ਜਾਂਦਾ ਹੈ, ਪੂਰੇ ਦੇਸ਼ ਨੂੰ ਇਸ ਗੱਲ ਦੀ ਜਾਣਕਾਰੀ ਹੁੰਦੀ ਹੈ। ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਸਾਡੇ ਸਾਹਮਣੇ ਹੈ। ਇਸ 'ਚ ਵੱਡੀ ਤਬਦੀਲੀ, ਵੱਡਾ ਹੁਣ ਫੈਸਲਾ ਆਇਆ ਜੀ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵੱਲੋਂ। ਸੀਜੀਆਈ ਕੀ ਕੁਝ ਕਹਿ ਰਹੇ ਨੇ, ਪਾਇਓ ਜ਼ਰਾ ਚਾਨਣਾ। ਹਾਂਜੀ, ਜਿਹੜਾ ਉਨਾਓ ਰੇਪ ਕੇਸ ਮਾਮਲਾ ਸੀਗਾ ਉਹਦੇ 'ਚ ਬੀਜੇਪੀ ਦੇ ਬਾਹੂਬਲੀ ਵਿਧਾਇਕ ਕੁਲਦੀਪ ਸੈਂਗਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕੁਲਦੀਪ ਸੈਂਗਰ ਨੇ ਨਾ ਸਿਰਫ ਪੀੜਿਤਾ ਦੇ ਪਿਤਾ ਨੂੰ ਮਾਰਤਾ ਸੀਗਾ, ਬਲਕਿ ਉਹਦੇ ਹੋਰ ਵੀ ਪਰਿਵਾਰ ਵਾਲਿਆਂ ਨੂੰ ਟੌਰਚਰ ਕੀਤਾ ਸੀ, ਉਹਨੂੰ ਵੀ ਟੌਰਚਰ ਕੀਤਾ ਸੀਗਾ। ਪਰ ਐਟ ਲਾਸਟ ਜਿਹੜੀ ਜ਼ਿਲ੍ਹਾ ਅਦਾਲਤ ਸੀ ਉਹਨੇ ਜਸਟਿਸ ਕੀਤਾ ਤੇ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਲੇਕਿਨ ਹਾਈ ਜੀ ਕੋਰਟ ਤੱਕ ਕੇਸ ਹੁੰਦੇ ਆਪਾਂ ਦੇਖਦੇ ਹਾਂ ਕਿ ਉਹਦੇ 'ਚ ਹਾਈ ਕੋਰਟ ਕੁਲਦੀਪ ਸੈਂਗਰ ਨੂੰ ਬਰੀ ਕਰ ਦਿੰਦਾ। ਉਹਦੇ 'ਚ ਇੱਕ ਕਿਰਦਾਰ ਹੋਰ ਨਿਕਲ ਕੇ ਸਾਹਮਣੇ ਆਉਂਦਾ, ਬ੍ਰਿਜਭੂਸ਼ਣ ਸਿੰਘ। ਕੁਲਦੀਪ ਜੀ ਸੈਂਗਰ ਅਤੇ ਬ੍ਰਿਜਭੂਸ਼ਣ ਸਿੰਘ ਜਿਹੜੀ ਪੀੜਤਾ ਉਹਨੇ ਆਰੋਪ ਲਾਏ ਕਿ ਕੁਲਦੀਪ ਸੈਂਗਰ ਤੇ ਮਦਦ ਬ੍ਰਿਜਭੂਸ਼ਣ ਸਿੰਘ ਨੇ ਕੀਤੀ ਹੈ ਸਾਰੇ ਸਿਸਟਮ ਨੂੰ ਸੈੱਟ ਕੀਤਾ ਆਪਣੇ ਆਪ ਨੂੰ ਜੀ ਬਾਹਰ ਕੱਢਣ ਵਾਸਤੇ ਤੇ ਜੀ ਕੁਲਦੀਪ ਸੈਂਗਰ ਨੂੰ ਬਾਹਰ ਕੱਢਣ ਵਾਸਤੇ। ਇਹ ਗੱਲ ਆਖੀ ਗਈ ਪੀੜਿਤਾ ਵੱਲੋਂ। ਉਸ ਤੋਂ ਬਾਅਦ ਮੁਲਕ ਭਰ ਦੇ ਜਿਹੜੇ ਔਰਤਾਂ ਦੇ ਸੰਗਠਨ ਨੇ ਉਹਨਾਂ ਨੇ ਅੰਦੋਲਨ ਵੀ ਕੀਤੇ, ਕਿਉਂਕਿ ਖਾਸਾ ਚਰਚਿਤ 2019 ਚ ਰੇਪ ਕੇਸ ਰਿਹਾ ਸੀਗਾ। ਉੱਤਰ ਪ੍ਰਦੇਸ਼ ਚ ਜਿਹੜੇ ਬਾਹੂਬਲੀ ਵਿਧਾਇਕ ਨੇ ਬੀਜੇਪੀ ਦੇ ਜਾਂ ਬਾਹੂਬਲੀ ਆਗੂ ਨੇ, ਉਹਨਾਂ ਸਾਰਿਆਂ ਤੇ ਹੀ ਇਸ ਕਿਸਮ ਦੇ ਮਾਮਲੇ ਦਰਜ ਨੇ। ਇਹ ਵੀ ਆਪਾਂ ਨੂੰ ਪਤਾ ਹੈ ਉੱਥੇ ਕਿੰਨਾ ਕ੍ਰਾਈਮ ਹੁੰਦਾ ਗਾ। ਤੇ ਕੁਲਦੀਪ ਸੈਂਗਰ ਦੀ ਜਿਹੜੀ ਜ਼ਮਾਨਤ ਹੋਈ ਸੀ ਹਾਈ ਕੋਰਟ ਤੋਂ, ਉਹਦੇ ਤੇ ਰੋਕ ਸੁਪਰੀਮ ਕੋਰਟ ਨੇ ਲਾ ਦਿੱਤੀ। ਅੱਜ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਹਾਲਾਂਕਿ ਜਿਨ੍ਹਾਂ ਨੇ ਫੈਸਲਾ ਸੁਣਾਏਗਾ ਉਹ ਵਧੀਆ ਜੱਜ ਨੇ, ਪਰ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਅਸੀਂ ਇਹਦੇ 'ਚ ਦੇਖਾਂਗੇ ਕਿ ਕਿਵੇਂ ਚੀਜ਼ਾਂ ਵਧੀਆ ਨੇ, ਕਿਵੇਂ ਇਹਨੂੰ ਜ਼ਮਾਨਤ ਦਿੱਤੀ ਗਈ ਹੈ ਤੇ 40 ਮਿੰਟ ਦੋਵੇਂ ਪਾਰਟੀਆਂ ਦੀਆਂ ਦਲੀਲਾਂ ਸੁਣੀਆਂ ਗਈਆਂ ਸੀਗੀਆਂ। ਤੇ ਇਹਦੇ 'ਚ ਫਿਰ ਸੀਜੇਆਈ ਸੂਰਿਆਕਾਂਤ ਨੇ ਇਹੀ ਕਿਹਾ ਕਿ 4 ਹਫ਼ਤਿਆਂ ਬਾਅਦ ਅਸੀਂ ਇਸ ਫੈਸਲੇ ਦੀ ਸੁਣਵਾਈ ਤੇ ਲੱਗਾਂਗੇ, ਸੁਣਵਾਈ ਕਰਾਂਗੇ, ਉਸ ਤੋਂ ਬਾਅਦ ਹੀ ਅਸੀਂ ਕੋਈ ਫੈਸਲਾ ਲਿਆਂਗੇ। ਮਤਲਬ ਇੱਕ ਕਹਿ ਸਕਦੇ ਹੋ ਕਿ ਜਿਹੜਾ ਸੁਪਰੀਮ ਕੋਰਟ ਨੇ ਇੱਕ ਵਾਰ ਜਿਹੜੀ ਰੋਕ ਲਾਈ ਹੈ ਉਸ ਕੁਲਦੀਪ ਸੈਂਗਰ ਦੀ ਰਿਹਾਈ ਤੇ, ਇੱਕ ਵਾਰ ਵਾਸਤੇ ਲੱਗ ਰਿਹਾ ਹੈਗਾ ਕਿ ਪੀੜਿਤਾ ਦੀ ਜਿੱਤ ਹੋਈ ਹੈ। ਪਰ 4 ਹਫ਼ਤਿਆਂ ਬਾਅਦ ਦੁਬਾਰੀ ਸੁਣਵਾਈ ਹੈ, ਉਸ ਤੋਂ ਬਾਅਦ ਪਤਾ ਲੱਗੂਗਾ ਕਿ ਕਿਵੇਂ ਜਿਹੜੀ ਕੀ ਸੁਪਰੀਮ ਕੋਰਟ ਹੈਗਾ ਕਿ ਉਹ ਪੀੜਤਾ ਨੂੰ ਆਪਾਂ ਕਹਿ ਲਈਏ ਕਿ ਨਿਆਂ ਦੇ ਪਾਉਂਦਾ ਜਾਂ ਨਹੀਂ ਦੇ ਪਾਉਂਦਾ। ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਜੀ। ਜੀ ਵੇਖਦੇ ਹਾਂ ਬਣਦਾ ਕੀ ਹੈ। ਜੇਕਰ ਆਪਾਂ ਇਸ ਤੋਂ ਅਗਲੀ ਖਬਰ ਤੇ ਬਸ ਚੱਲੀਏ ਇੱਕ ਤਾਂ ਜੀ ਜੀ ਇੱਕ ਇੱਕ ਗੁਰਪ੍ਰੀਤ, ਮੈਨੂੰ ਲੱਗਦਾ ਗਾ ਕਿ ਇਹਦੇ 'ਚ ਸਭ ਤੋਂ ਮੈਨੂੰ ਥੋੜਾ ਭਿਆਨਕ ਲੱਗਿਆ ਕਿ ਜੀ ਪਹਿਲਾਂ ਆਪਾਂ ਸੁਣਦੇ ਸੀਗੇ ਕਿ ਕਿਸਾਨਾਂ ਦੇ ਸੰਗਠਨ ਹੁੰਦੇ, ਮਜ਼ਦੂਰਾਂ ਦੇ ਸੰਗਠਨ ਹੁੰਦੇ, ਹੁਣ ਤਾਂ ਅਪਰਾਧੀਆਂ ਦੇ ਵੀ ਸੰਗਠਨ ਹੋਣ ਲੱਗ ਪਏ। ਬ੍ਰਿਜਭੂਸ਼ਣ ਸ਼ਰਨ ਸਿੰਘ ਜਿਹੜਾ ਕਿ ਆਪ 7 ਮਹਿਲਾ ਪਹਿਲਵਾਨਾਂ ਦੇ ਮਾਮਲੇ 'ਚ 7 ਵੂਮਨ ਰੈਸਲਰਸ ਨੇ ਉਹਨਾਂ ਤੇ ਆਰੋਪ ਲਾਏ ਜੀ ਸੀਗੇ ਸੈਕਸ਼ੂਅਲ ਹਰਾਸਮੈਂਟ ਦੇ। ਉਹ ਕੁਲਦੀਪ ਜੀ ਸੈਂਗਰ ਨੂੰ ਬਾਹਰ ਕੱਢਣ ਵਾਸਤੇ ਮਦਦ ਕਰਿਆ ਸੀ। ਉਹ ਕੁਲਦੀਪ ਸੈਂਗਰ ਜਿਹਦੇ ਤੇ ਪੋਕਸੋ ਐਕਟ, ਸੈਕਸ਼ੂਅਲ ਰੇਪ ਤੱਕ ਦੇ ਜਿਹਦੇ ਤੇ ਚਾਰਜ ਸੀਗੇ, ਤੇ ਉਹਨੂੰ ਬਾਹਰ ਕੱਢਣ ਦੀ ਪੂਰੀ ਤਿਆਰੀ ਕਰ ਰਿਹਾ ਸੀਗਾ। ਤੇ ਇਹਨਾਂ ਅਪਰਾਧੀਆਂ ਨੇ ਵੀ ਇੱਕ ਦੂਜੇ ਨੂੰ ਬਚਾਉਣ ਵਾਸਤੇ ਪੂਰੇ ਸੰਗਠਨ ਹੀ ਬਣਾਏ ਹੋਏ ਨੇ। ਇਹ ਵੀ ਮਤਲਬ ਤਰਾਸਦੀ ਹੈ ਇਸ ਮੁਲਕ ਦੀ। ਜੀ ਇਹ ਅਪਰਾਧੀਆਂ ਦੇ ਵੀ ਦੇਖ ਲਓ ਸੰਗਠਨ ਹੁੰਦੇ ਨੇ। ਹੈਰਾਨੀ ਦੀ ਗੱਲ ਹੈ। ਲੋਕ ਕਹਿੰਦੇ ਨੇ ਵੀ ਭਾਈ ਗਲਤ ਕਰਨ ਵਾਲੇ ਨਾਲ ਕੋਈ ਖੜਦਾ ਨਹੀਂ। ਇੱਥੇ ਗਲਤ ਕਰਨ ਵਾਲੇ ਦੇ ਲਈ ਲੋਕ ਪ੍ਰਦਰਸ਼ਨ ਕਰਨ ਸੜਕਾਂ ਤੇ ਆ ਜਾਂਦੇ ਨੇ। ਉਸ ਤੋਂ ਵੀ ਸ਼ਰਮ ਦੀ ਗੱਲ ਹੈ ਕਿ ਪ੍ਰਦਰਸ਼ਨ ਕਰਨ ਵਾਲੀਆਂ ਬੀਬੀਆਂ ਹੁੰਦੀਆਂ ਨੇ। ਇਹ ਬਿਲਕੁਲ। ਹਾਲਾਤ ਬਣ ਜਾਂਦੇ ਨੇ। ਸੋ ਇਸ ਤੋਂ ਅੱਗੇ ਚਲੀਏ, ਗੱਲ ਅੰਤਰਰਾਸ਼ਟਰੀ ਪੱਧਰ ਦੀ ਕਰਦੇ ਹਾਂ। ਉਧਰ ਚੀਨ ਇੱਕ ਪਾਸੇ ਦੋਸਤੀ ਦਾ ਦਿਖਾਵਾ ਕਰ ਰਿਹਾ ਹੈ, ਦੂਜੇ ਪਾਸੇ ਖਬਰਾਂ ਨੇ ਕਿ ਅੰਦਰ ਖਾਤੇ ਅਰੁਣਾਚਲ ਦਾ ਜਿਹੜਾ ਚਿਕਨ ਨੈਕ ਜਿਸ ਨੂੰ ਕਿਹਾ ਜਾਂਦਾ ਹੈ, ਅਰੁਣਾਚਲ ਵਾਲਾ ਸਾਰਾ ਏਰੀਆ, ਉਸ ਨੂੰ ਕਬਜ਼ਾਉਣ ਦੀਆਂ ਤਿਆਰੀਆਂ 'ਚ ਕਈ ਵਾਰ ਤਸਵੀਰਾਂ ਵੀ ਆਉਂਦੀਆਂ ਨੇ, ਜਨਤਕ ਹੁੰਦੀਆਂ ਨੇ ਵੀ ਭਾਈ ਅਗਲਿਆਂ ਨੇ ਤਾਂ ਉੱਥੇ ਕਲੋਨੀ ਟਾਈਪ ਬਣਾਇਆ ਹੋਇਆ, ਘਰ ਰਿਹਾਇਸ਼ ਬਣਾਈ ਹੋਈ ਹੈ। ਕਿੰਨਾ ਕੁ ਸੱਚ ਹੈ, ਕਿੰਨਾ ਕੁ ਝੂਠ, ਪਾਇਓ ਜ਼ਰਾ ਚਾਨਣਾ।
ਦੇਖੋ 2 ਚੀਜ਼ਾਂ ਨੇ ਇਹਦੇ 'ਚ। ਇੱਕ ਤਾਂ ਕੁਛ ਦਿਨ ਪਹਿਲਾਂ ਇੱਕ ਬਲੌਗਰ ਗਿਆ ਸੀਗਾ ਚਾਈਨਾ 'ਚ, ਉਹ ਅਰੁਣਾਚਲ ਪ੍ਰਦੇਸ਼ ਦੇ ਹਿੱਸੇ ਨੂੰ ਇੰਡੀਆ ਦਾ ਹਿੱਸਾ ਦੱਸ ਰਿਹਾ ਸੀਗਾ ਤੇ ਉੱਥੇ ਉਹਦਾ ਕੈਮਰਾ ਤੋੜ ਦਿੱਤਾ ਗਿਆ ਸੀ, ਉਹਨੂੰ ਉਹਦੀ ਰਿਕਾਰਡਿੰਗ ਸਟਾਪ ਕਰ ਦਿੱਤੀ ਸੀ, ਬਾਅਦ 'ਚ ਉਹਨੂੰ ਡਿਪੋਰਟ ਕਰਤਾ ਸੀਗਾ। ਜੀ, ਤੇ ਆਪਾਂ ਕਈ ਵਾਰ ਆਪਣੇ ਬੁਲੇਟਿਨ 'ਚ ਖਬਰਾਂ ਵੀ ਕੀਤੀਆਂ ਨੇ, ਤਕਰੀਬਨ 27 ਏਦਾਂ ਦੀਆਂ ਥਾਵਾਂ ਨੇ ਅਰੁਣਾਚਲ ਪ੍ਰਦੇਸ਼ ਦੀਆਂ, ਜਿਨ੍ਹਾਂ ਦੇ ਨਾਂ ਤੱਕ ਚੀਨ ਬਦਲ ਚੁੱਕਿਆ ਗਾ। ਚਾਈਨਾ ਹੂੰ, ਉਹਨਾਂ ਦੇ ਨਾਂ ਚੇਂਜ ਕਰ ਚੁੱਕਿਆ ਗਾ, ਠੀਕ ਹੈ। ਜੀ, ਲਾਈਨ ਆਫ ਐਕਚੁਅਲ ਕੰਟਰੋਲ LAC ਜਿਹਨੂੰ ਕਿਹਾ ਜਾਂਦਾ ਗਾ। ਲਾਈਨ ਜੀ, ਆਫ ਐਕਚੁਅਲ ਕੰਟਰੋਲ ਤੇ ਚੀਨ ਨੇ ਇੱਕ ਸਟ੍ਰੈਟੇਜਿਕ ਖਾਮੋਸ਼ੀ ਓਢ ਰੱਖੀ ਹੈ। ਉਹਦੇ 'ਚ ਜੀ, ਮਤਲਬ ਅਮਰੀਕਨ ਖੁਫੀਆ ਰਿਪੋਰਟ ਵੀ ਇਹ ਕਹਿ ਰਹੀ ਹੈ ਕਿ ਅਰੁਣਾਚਲ ਪ੍ਰਦੇਸ਼ ਵਾਲੇ ਇਲਾਕੇ ਤੇ ਚੀਨ ਕਬਜ਼ਾ ਕਰਨਾ ਚਾਹੁੰਦਾ ਹੈ। ਮਿਸ਼ਨ ਤਾਈਵਾਨ ਦੀ ਵੀ ਗੱਲ ਆਉਂਦੀ ਹੈ, ਹੋਰ ਵੀ ਕਈ ਚੀਜ਼ਾਂ ਨੇ। ਈਵਨ ਇੰਡੀਆ ਦੀ ਇੱਕ ਇੰਟਰਨਲ ਰਿਪੋਰਟ ਵੀ ਇਹ ਮੰਨਦੀ ਹੈਗੀ ਆ ਕਿ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਚਾਈਨਾ ਅਜੀਬ ਕਿਸਮ ਨਾਲ ਰਿਐਕਟ ਕਰਦਾ ਗਾ, ਬਿਹੇਵ ਕਰ ਰਿਹਾ ਗਾ। ਤਾਂ ਹੁਣ ਦੇਖਦੇ ਹਾਂ ਇਹਦੇ 'ਚ ਕੀ ਮਤਲਬ ਅੱਗੇ ਨਿਕਲਦਾ ਗਾ। ਪਰ ਇਹ ਜ਼ਰੂਰ ਹੈ ਕਿ ਜਿਹੜਾ ਅਰੁਣਾਚਲ ਪ੍ਰਦੇਸ਼ ਦਾ ਹਿੱਸਾ, ਉਹਦੇ ਜਿਹੜੇ ਨਾਂ ਬਦਲੇ ਗਏ ਸੀ 27 ਥਾਵਾਂ ਦੇ, ਤੇ ਉਹਨੂੰ ਲੈ ਕੇ ਮਤਲਬ ਰੌਲਾ ਤਾਂ ਉਸ ਟਾਈਮ ਵੀ ਪਿਆ ਸੀਗਾ। ਪਰ ਇੰਡੀਆ, ਨਰਿੰਦਰ ਮੋਦੀ ਵੀ ਚਾਈਨਾ ਵਾਲੇ ਮਸਲੇ ਤੇ ਕੋਈ ਆਪਾਂ ਨੂੰ ਪਤਾ ਰਿਐਕਟ ਕਰਦੇ ਨਹੀਂ। ਗਲਵਾਨ ਦੀ ਘਾਟੀ ਤੇ ਕਿੱਥੇ ਉਹਨਾਂ ਨੇ ਰਿਐਕਟ ਕੀਤਾ ਸੀ, ਅਰੁਣਾਚਲ ਪ੍ਰਦੇਸ਼ ਤੇ ਵੀ ਕੋਈ ਰਿਐਕਟ ਕਰ ਨਹੀਂ ਰਹੇ। ਤਾਂ ਜੀ, ਮਤਲਬ ਦੇਖਦੇ ਹਾਂ ਕਿ ਇੰਡੀਆ ਵੱਲੋਂ ਕੀ ਰਿਐਕਸ਼ਨ ਹੁੰਦਾ ਗਾ। ਇਹ ਜਿਹੜੀ ਰਿਪੋਰਟ, ਅਮਰੀਕਨ ਰਿਪੋਰਟ ਹੈਗੀ ਆ, ਜਾਂ ਫਿਰ ਉਹ ਟਰੈਵਲਰ ਵਾਲਾ ਮਸਲਾ ਹੋ ਗਿਆ, ਜਾਂ ਫਿਰ ਥਾਵਾਂ ਦੇ ਨਾਮ ਬਦਲਣ ਦਾ ਮਸਲਾ ਹੋ ਗਿਆ, ਕਿਵੇਂ ਇੰਡੀਆ ਰਿਐਕਟ ਕਰਦਾ, ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਇੱਕ ਪਾਸੇ ਤਾਂ ਮਤਲਬ ਦਿਖਾਇਆ ਜਾ ਰਿਹਾ ਗਾ ਕਿ ਚਾਈਨਾ ਅਤੇ ਇੰਡੀਆ ਦੋਸਤੀ ਵੱਲ ਵੱਧ ਰਹੇ ਨੇ, ਅਮਰੀਕਾ ਦੇ ਉਲਟ ਇਸ ਕਿਸਮ ਦੀਆਂ ਚੀਜ਼ਾਂ ਵੀ ਬਥੇਰੀਆਂ ਪਲੇ ਕੀਤੀਆਂ ਬਿਲਕੁਲ, ਜਾਂਦੀਆਂ ਨੇ। ਦੂਜੇ ਪਾਸੇ ਦੇਖੋ, ਇਹ ਹਕੀਕਤ ਇਹ ਵੀ ਹੈ। ਤਾਂ ਮਤਲਬ ਜਿਹੜਾ ਮਲਟੀਪੋਲਰ ਵਰਲਡ ਬਣਦਾ ਜਾ ਰਿਹਾ ਹੈਗਾ, ਮਤਲਬ ਪਹਿਲਾਂ ਠੀਕ ਹੈ ਕਿ ਇੱਕ ਬਾਈਪੋਲਰ ਵਰਲਡ ਦੀ ਪੂਰੇ ਲੋਕਾਂ 'ਚ ਦਿਮਾਗ 'ਚ ਇੱਕ ਖਾਕਾ ਖਿੱਚਿਆ ਗਿਆ, ਅਮਰੀਕਾ, ਰਸੀਆ, ਉਹ ਸਾਰਾ ਬਾਈਪੋਲਰ ਬਣਾਉਣ ਦੀ। ਪਰ ਹੁਣ ਜਦੋਂ ਤੋਂ ਇਹ ਗੱਲ ਆਈ ਸੀਗੀ ਕਿ ਮਲਟੀਪੋਲਰ ਵਰਲਡ ਬਣ ਰਿਹਾ ਹੈਗਾ, ਜੀ, ਲੋਕ ਅੱਡ-ਅੱਡ ਕਿਸਮ ਦੇ ਅਲਾਇੰਸ ਕਰ ਰਹੇ ਨੇ ਆਪਣੇ ਫਾਇਦਿਆਂ ਵਾਸਤੇ। ਉਸ ਤੋਂ ਬਾਅਦ ਇਹ ਕੋਈ ਇਮੇਜ ਕਲੀਅਰ ਨਹੀਂ ਹੈ ਕਿ ਮਤਲਬ ਚਾਈਨਾ ਇੰਡੀਆ ਦਾ ਦੋਸਤ ਹੈ, ਦੁਸ਼ਮਣ ਹੈ, ਇਹ ਕੋਈ ਕਲੀਅਰ ਨਹੀਂ ਹੈ। ਚਾਈਨਾ, ਜੀ, ਕਿਉਂਕਿ ਜਦੋਂ ਇਹ ਆਪਰੇਸ਼ਨ ਸੰਦੂਰ ਚੱਲਿਆ ਸੀ, ਉਦੋਂ ਆਪਾਂ ਨੂੰ ਪਤਾ ਹੈ ਕਿ ਚਾਈਨਾ ਨੇ ਕਿਹਦੀ ਮਦਦ ਕੀਤੀ ਸੀ, ਪਾਕਿਸਤਾਨ ਦੀ ਮਦਦ ਕੀਤੀ ਸੀ। ਜੀ, ਤਾਂ ਬਿਲਕੁਲ, ਕੋਈ ਕਲੈਰਿਟੀ ਮਲਟੀਪੋਲਰ ਵਰਲਡ 'ਚ ਹੈਗੀ ਨਹੀਂ ਉਸ ਹਿਸਾਬ ਨਾਲ। ਹੂੰ। ਬਿਲਕੁਲ। ਇਹ ਬੜੀ ਅਚੰਭੇ ਵਾਲੀ ਗੱਲ ਹੈ ਵੀ ਇੱਧਰ ਇਹ ਦੋਸਤੀ-ਦੋਸਤੀ ਕਰੀ ਜਾਂਦੇ ਨੇ, ਉੱਧਰ ਅਗਲਿਆਂ ਨੇ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੀ ਮਦਦ ਕੀਤੀ ਕਲੀਅਰ ਨਜ਼ਰ ਆ ਰਿਹਾ ਸੀ। ਫਿਰ ਵੀ ਭਾਰਤੀ ਮੀਡੀਆ ਦੇ ਵੱਲੋਂ ਜਾਂ ਫਿਰ ਭਾਰਤ ਦੇ ਚੋਟੀ ਦੇ ਮੋਹਰਲੀ ਲੀਡਰਾਂ ਦੇ ਵੱਲੋਂ ਇੱਕ ਵੀ ਸ਼ਬਦ ਚਾਈਨਾ ਖਿਲਾਫ ਬੋਲਿਆ ਗਿਆ ਹੋਵੇ ਵੀ ਭਾਈ ਇਹ ਚਾਈਨਾ ਜਿਹੜਾ ਉਹਨਾਂ ਦੀ ਮਦਦ ਕਰ ਰਿਹਾ ਹੈ, ਇਸ ਦੇ ਖਿਲਾਫ ਵੀ ਅਸੀਂ ਤਿਆਰੀ ਫਲਾਨਾ ਕਰਾਂਗੇ। ਚਲੋ ਖੈਰ ਉਹ ਆਪਣਾ ਉਹਨਾਂ ਦਾ ਸਟਾਂਸ ਹੋ ਸਕਦਾ ਹੈ, ਪਰ ਸਟਾਂਸ ਕਿਉਂ ਨਹੀਂ ਹੈ ਇਦਾਂ ਦਾ ਲੈ ਪਾ ਰਹੇ, ਇਹਦੇ ਵਿੱਚ ਖਾਸੇ ਅਚੰਭੇ ਵਾਲੀ ਇਹ ਗੱਲ ਲੱਗਦੀ ਹੈ। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਅਰਾਵਲੀ ਕੇਸ ਤੇ ਪਾਇਓ ਜ਼ਰਾ ਚਾਨਣਾ। ਸੁਪਰੀਮ ਕੋਰਟ ਨੇ ਜਿਹੜਾ ਪਹਿਲਾਂ ਕਹਿਤਾ ਸੀ ਵੀ 100 ਮੀਟਰ ਤੋਂ ਹੇਠਾਂ ਵਾਲੀਆਂ ਪਹਾੜੀਆਂ ਨਹੀਂ, ਇਹ ਇਹਨਾਂ ਤੇ ਖਨਨ ਹੋ ਸਕਦਾ ਹੈ। ਬੜਾ ਹੈਰਾਨ ਕਰਨ ਵਾਲਾ ਇਹ ਮਾਮਲਾ ਸੀ। ਮੈਂ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਪਰ ਰੀਲਾਂ ਵੀ ਦੇਖੀਆਂ ਜਿੱਥੇ ਇਸ ਸਕ੍ਰਿਪਟ ਨੂੰ ਐ ਸ਼ੁਰੂ ਕੀਤਾ ਜਾ ਰਿਹਾ ਸੀ ਵੀ ਭਾਈ ਜੇਕਰ ਤੁਹਾਡਾ ਕੱਦ 5 ਫੁੱਟ ਜਾਂ 6 ਫੁੱਟ ਤੋਂ ਘੱਟ ਹੋਵੇ, ਤੁਹਾਨੂੰ ਕਹਿ ਦਿੱਤਾ ਜਾਵੇ ਵੀ ਤੁਸੀਂ ਇੱਥੇ ਰਹਿਣ ਦੇ ਹੱਕਦਾਰ ਨਹੀਂ, ਤਾਂ ਉਹ ਗੱਲਾਂ ਜੱਦਾਂ ਜੋੜ ਕੇ ਕੀਤੀਆਂ ਜਾ ਰਹੀਆਂ ਸੀ। ਹੈਰਾਨੀ ਹੁੰਦੀ ਹੈ ਕਿ ਸੁਪਰੀਮ ਕੋਰਟ ਨੂੰ ਇਹੋ ਜਿਹੇ ਫੈਸਲੇ ਏਦਾਂ ਕਿੱਦਾਂ ਲੈਣੇ ਪੈ ਜਾਂਦੇ ਨੇ। ਪਾਇਓ ਜ਼ਰਾ ਚਾਨਣਾ, ਕਹਿੰਦੇ ਹੁਣ ਅਲੱਦਾ ਮਾਰ ਲਿਆ ਉਸੇ ਮਾਮਲੇ ਦੇ ਵਿੱਚ। ਹਾਂਜੀ, ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਸੀਗਾ, ਉਹਦੇ ਤੇ ਆਪ ਹੀ ਸਟੇ ਲਾ ਦਿੱਤੀ ਹੈ। ਆਪ ਦੇ ਫੈਸਲੇ ਤੇ ਖੁਦ ਹੀ ਸਟੇ ਲਾ ਲਈ। ਉਹਦੇ ਬਿਲਕੁਲ, 'ਚ ਦੇਖੋ 2-3 ਚੀਜ਼ਾਂ ਨੇ। ਇੱਕ ਗੱਲ ਤਾਂ ਇਹ ਹੈ ਕਿ ਅਰਾਵਲੀ ਨੂੰ ਲੈ ਕੇ ਜਿਹੜਾ ਸੀਗਾ ਕਿ 100 ਮੀਟਰ ਤੋਂ ਥੱਲੇ ਵਾਲੀ ਜਿਹੜੀਆਂ ਪਹਾੜੀਆਂ ਨੇ, ਉੱਥੇ ਮਾਈਨਿੰਗ ਕੀਤੀ ਜਾ ਸਕਦੀ ਹੈ, ਉਹਨੂੰ ਲੈ ਕੇ ਤੇ ਸੁਪਰੀਮ ਕੋਰਟ ਨੂੰ ਵੀ ਮਹਿਸੂਸ ਹੋਇਆ ਕਿ ਹਾਂ, ਇਹ ਸਾਡੇ ਤੋਂ ਗਲਤੀ ਹੋਈ। ਸੋਸ਼ਲ ਮੀਡੀਆ ਤੇ ਖਾਸਾ ਜੈਨਜ਼ੀਜ਼ ਦਾ ਪ੍ਰੋਟੈਸਟ ਵੀ ਹੋਇਆ, ਖਾਸਾ ਰੌਲਾ ਵੀ ਪੈ ਰਿਹਾ ਸੀ। ਹਾਲਾਂਕਿ ਗਰਾਊਂਡ ਤੇ ਉਹਨਾਂ ਨਹੀਂ ਸੀ, ਪਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸੀਗਾ, ਬਹੁਤ ਜ਼ਿਆਦਾ। ਹਰ ਤੀਜੀ ਰੀਲ ਇਸੇ ਅਰਾਵਲੀ ਬਾਰੇ ਹੀ ਸੀਗੀ। ਤੇ ਹੁਣ ਇਹ ਉਹਨਾਂ ਨੂੰ ਇੱਕ ਕਮੇਟੀ ਬਣਾਉਣੀ ਪਈ ਹੈ। 21 ਜਨਵਰੀ 2026 ਨੂੰ ਦੁਬਾਰੇ ਇਹਦੇ ਤੇ ਸੁਣਵਾਈ ਹੋਣੀ ਹੈ। ਉਦੋਂ ਤੱਕ ਰੋਕ ਲੱਗੀ ਹੋਈ ਹੈ ਤੇ ਇੱਕ ਕਮੇਟੀ ਜਿਹੜੀ ਹੈਗੀ ਆ ਉਹ ਐਕਸਪਰਟਸ ਦੀ, ਉਹ ਜਾ ਕੇ ਜਾਂਚ ਕਰੂਗੀ, ਗਰਾਊਂਡ ਤੇ ਵੀ ਜਾਊਗੀ ਤੇ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਊਗਾ। ਤੇ ਇਹਨੇ ਸੀਜੀਆਈ ਸੂਰਿਆਕਾਂਤ ਨੇ ਨਿਰਦੇਸ਼ ਦਿੱਤੇ ਹਨ ਕਿ ਜਿਹੜੀ ਐਕਸਪਰਟ ਕਮੇਟੀ ਹੈ, ਉਹਦੀ ਸਿਫਾਰਸ਼ਾਂ ਤੋਂ ਬਗੈਰ ਅੱਗੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਊਗੀ। ਸੋਲੀਸਿਟਰ ਜਨਰਲ ਜਿਹੜੀ ਸਰਕਾਰ ਨੇ ਤਾਂ ਇਹੀ ਕਿਹਾ ਗਾ ਕਿ ਅਸੀਂ ਪੂਰੀ ਪ੍ਰਕਿਰਿਆ ਨਾਲ ਕਈ ਕਿਸਮ ਦੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਲੋਕ ਲਗਾਤਾਰ ਗਲਤਫਹਿਮੀਆਂ ਫੈਲਾ ਰਹੇ ਨੇ। ਜੀ, ਤੇ ਕੋਰਟ ਵੀ ਕਹਿ ਰਿਹਾ ਕਿ ਸਾਡੀ ਜਿਹੜੀ ਟਿੱਪਣੀਆਂ ਸੀਗੀਆਂ, ਉਹਨਾਂ ਦਾ ਗਲਤ ਅਰਥ ਕੱਢਿਆ ਜਾ ਰਿਹਾ ਹੈਗਾ। ਯਾਨੀ ਕਿ ਦੇਖੋ,
ਸਰਕਾਰ ਅਤੇ ਕੋਰਟ ਇੱਕ ਇੱਕ ਉਹ ਬਹੁਤ ਟੈਕਨੀਕਲੀ ਇਸ ਚੀਜ਼ ਨੂੰ ਕਹਿ ਰਹੇ ਨੇ ਕਿ ਨਹੀਂ ਅਸੀਂ ਤਾਂ ਬਹੁਤ ਸਹੀ ਕੀਤਾ ਸੀਗਾ, ਪਰ ਸਾਡੇ ਚੀਜ਼ਾਂ ਦਾ ਜਿਹੜਾ ਅਰਥ ਹੈ ਉਹ ਗਲਤ ਕੱਢਿਆ ਜਾ ਰਿਹਾ, ਮਤਲਬ ਜਿਹੜਾ ਹੈਗਾ ਮੀਨਿੰਗ ਸਾਡੇ ਕਹੇ ਦਾ ਬਹੁਤ ਗਲਤ ਜੀ, ਕੱਢਿਆ ਜਾ ਰਿਹਾ ਹੈਗਾ। ਇਸ ਕਰਕੇ ਅਸੀਂ ਸਟੇ ਕਰ ਲੈਂਦੇ ਆ ਤੇ ਇੱਕ ਐਕਸਪਰਟ ਕਮੇਟੀ ਬਣਾ ਦਿੰਦੇ ਆ, ਤੇ ਉਹ ਐਕਸਪਰਟ ਕਮੇਟੀ ਕੱਲ ਨੂੰ ਸਾਡੇ ਹੱਕ 'ਚ ਹੀ ਕਹਿ ਦੂਗੀ ਤਾਂ ਫਿਰ ਅਸੀਂ ਦੁਬਾਰਾ ਸਟੇ ਹਟਾ ਦਾਂਗੇ। ਤਾਂ ਇਸ ਜੀ। ਕਿਸਮ ਦਾ ਜਿਹੜਾ ਮਾਮਲਾ ਹੈ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਜੀ। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉੱਧਰ ਲਲਿਤ ਮੋਦੀ ਅਤੇ ਮਾਲਿਆ ਦੀ ਇੱਕ ਵੀਡੀਓ ਬੀਤੇ ਦਿਨੀ ਖਾਸੀ ਵਾਇਰਲ ਹੋਈ ਸੀ। ਆਪਾਂ ਵੀ ਉਸ ਤੇ ਗੱਲ ਕੀਤੀ ਸੀ, ਜਿਸ 'ਚ ਬੜੇ ਮਾਣ ਦੇ ਨਾਲ ਉਹ ਖੁਦ ਨੂੰ ਭਾਰਤ ਦੇ ਭਗੌੜੇ ਦੱਸ ਰਹੇ ਸੀ ਤੇ ਅੱਜ ਹੈਰਾਨੀ ਉਦੋਂ ਹੋਈ ਜਦੋਂ ਲਲਿਤ ਮੋਦੀ ਦੀ ਇੱਕ ਵੀਡੀਓ ਸਰਫੇਸ ਹੋ ਰਹੀ ਹੈ, ਘੁੰਮ ਰਹੀ ਹੈ ਵੀ ਭਾਈ ਉਹ ਵਾਇਰਲ ਵੀਡੀਓ 'ਚ ਮਾਫ਼ੀ ਮੰਗਦਾ ਨਜ਼ਰ ਆ ਰਿਹਾ ਆਪਣੇ ਉਸ ਬਿਆਨ ਨੂੰ ਲੈ ਕੇ। ਇਹਨੂੰ ਕਿਵੇਂ ਵੇਖਿਆ ਜਾਵੇ? ਇਹ ਕਿੱਦਾਂ ਦੀ ਗੱਲ ਹੈ? ਵਿਦੇਸ਼ 'ਚ ਬੈਠਾ ਬੰਦਾ ਵੈਸੇ ਤਾਂ ਸਾਰੀਆਂ ਗੱਲਾਂ ਤੋਂ ਫ੍ਰੀ ਹੈ, ਪਰ ਉਹ ਇੰਨਾ ਕਿੱਦਾਂ ਮੋਰਲੀ ਸਟਰੋਂਗ ਹੈ ਵੀ ਭਾਈ ਪਹਿਲਾਂ ਗੱਲ ਕਹਿਤੀ ਬਾਅਦ ਚੋਂ ਮਾਫ਼ੀ ਮੰਗ ਲਈ ਜਾਂ ਮੰਗਵਾਈ ਗਈ ਹੈ? ਦੇਖੋ ਮੈਨੂੰ ਲੱਗਦਾ ਕਿ ਮੰਗਵਾਈ ਗਈ ਹੈ। ਲਲਿਤ ਜੀ, ਮੋਦੀ ਹੋਣਾ ਨੂੰ ਸ਼ਾਇਦ ਕਿਸੇ ਹੋਰ ਮੋਦੀ ਦਾ ਫ਼ੋਨ ਆ ਗਿਆ ਹੋਊਗਾ ਤੇ ਕਹਿਤਾ ਜੀ, ਹੋਊਗਾ ਭਾਈ ਤੂੰ ਠੀਕ ਹੈ ਪੈਸੇ ਲੈ ਕੇ ਭੱਜ ਗਿਆ, ਵਧੀਆ ਗੱਲ ਹੈ, ਪਰ ਖਜਾਤਾ ਨਾ ਸਾਡੇ ਸਾਡੀ ਸਰਕਾਰ ਹੈਗੀ ਆ, ਇੱਥੇ ਜੀ। ਸਾਨੂੰ ਇੱਥੇ ਹੋਰ ਘੇਰਦੇ ਨੇ। ਖੈਰ ਹੂੰ, ਲਲਿਤ ਮੋਦੀ ਨੇ 22 ਦਸੰਬਰ ਨੂੰ, ਹੁਣ ਤਕਰੀਬਨ 8-9 ਦਿਨ ਹੋ ਗਏ, ਉਦੋਂ ਇਹ ਵੀਡੀਓ ਪੋਸਟ ਕੀਤੀ ਸੀਗੀ ਤੇ ਉਹਦੇ 'ਚ ਲਿਖਿਆ ਸੀਗਾ ਮੈਂ ਅਤੇ ਮਾਲਿਆ ਦੋਵੇਂ ਭਾਰਤ ਦੇ ਸਭ ਤੋਂ ਵੱਡੇ ਭਗੌੜੇ, ਤੇ ਅਸੀਂ ਇੰਜੋਏ ਮਤਲਬ ਇਸ ਕਿਸਮ ਦਾ ਉਹਨਾਂ ਨੇ ਵੀਡੀਓ ਪਾਇਆ ਸੀਗਾ। ਤੇ ਹੁਣ ਅੱਜ ਟਵਿੱਟਰ ਤੇ ਉਹਨਾਂ ਨੇ ਲਿਖਿਆ, ਐਕਸ ਤੇ ਲਿਖਿਆ ਗਾ ਮੇਰਾ ਜਿਹੜਾ ਬਿਆਨ ਸੀ ਉਹਦੇ ਨਾਲ ਜੇ ਕਿਸੇ ਦੀ ਭਾਵਨਾਵਾਂ ਆਹਤ ਹੋਈਆਂ, ਖਾਸਕਰ ਭਾਰਤ ਸਰਕਾਰ ਦੀ, ਤਾਂ ਮੈਂ ਮਾਫ਼ੀ ਮੰਗਣਾ ਚਾਹੁੰਦਾ। ਮੇਰੇ ਬਿਆਨ ਦਾ ਮਤਲਬ ਉਹ ਨਹੀਂ ਸੀਗਾ ਜਿਸ ਹਿਸਾਬ ਨਾਲ ਸਮਝਿਆ ਗਿਆ। ਕਿਸੇ ਵੀ ਕਿਸਮ ਦੀ ਗਲਤਫਹਿਮੀ ਵਾਸਤੇ ਮੈਨੂੰ ਮਾਫ਼ੀ ਦਿਓ ਜੀ। ਯਾਨੀ ਕਿ ਭਾਰਤ ਜੀ, ਸਰਕਾਰ ਨੂੰ ਲੈ ਕੇ ਸਪੈਸ਼ਲੀ ਮਾਫ਼ੀ ਮੰਗੀ ਹੈ, ਭਾਰਤ ਸਰਕਾਰ ਦਾ ਨਾਂ ਲੈ ਕੇ, ਤਾਂ ਸਮਝੋ ਫ਼ੋਨ ਕਿਤੋਂ ਨਾ ਕਿਤੋਂ ਤਾਂ ਗਿਆ ਹੀ ਹੋਊਗਾ, ਕਿਹਾ ਹੀ ਹੋ ਗਿਆ ਗਾ ਕਿ ਇਹ ਜਿਹੜਾ ਖਿਝ ਚੜ੍ਹਾ ਰਹੇ ਹੋ ਲੋਕਾਂ ਨੂੰ, ਉਹ ਨਾ ਚੜ੍ਹਾਓ, ਘੱਟੋ-ਘੱਟ ਸਵਾਦ ਲਓ, ਠੀਕ ਹੈ। ਇਹ ਆਪਣੇ ਜੀ। ਆਪ ਨੂੰ ਇਹ ਨਾ ਦੱਸੋ ਕਿ ਅਸੀਂ ਪੈਸੇ ਲੈ ਕੇ ਭੱਜ ਗਏ ਤੇ ਸਵਾਦ ਲੈ ਰਹੇ ਹਾਂ। ਜੀ, ਸਵਾਦ ਲੈਣ ਵਾਲੀ ਗੱਲ ਨਾ ਕਰੋ, ਵੈਸੇ ਕਹੋ ਵੀ ਅਸੀਂ ਠੀਕ ਆ ਭਗੌੜੇ ਹੈਗੇ ਆ, ਪਰ ਵੈਸੇ ਵੀ ਹਾਂ, ਚਲੋ ਇਹ ਐਥੀਕਲ ਓਦਾਂ ਗੱਲਾਂ ਇਹ ਕਿੱਥੇ ਗੌਲਦੇ ਨੇ। ਜੀ, ਹਾਂ, ਜੀ, ਓਦਾਂ ਗੁਰਪ੍ਰੀਤ ਜੀ ਮਤਲਬ ਜਿਸ ਹਿਸਾਬ ਨਾਲ ਆਪਾਂ ਨੂੰ ਆਪਾਂ ਸਟਾਇਰ ਵਾਲੇ ਗਾਣੇ ਸੁਣਦੇ ਹੀ ਆ, ਮਤਲਬ ਜੀ, ਨੇਤਾ ਦਾ ਕੰਮ ਹੁੰਦਾ ਗਾ ਜਾਂ ਫਿਰ ਬਿਜ਼ਨਸਮੈਨ ਦਾ ਕੰਮ ਹੁੰਦਾ ਗਾ, ਲੋਕਾਂ ਦੇ ਪੈਸੇ ਖਾ ਪੀ ਕੇ, ਡਕਾਰ ਕੇ ਭਾਰਤ ਮਾਤਾ ਦੀ ਜੈ ਬੋਲਣਾ। ਭਗੌੜੇ ਜੀ। ਆ, ਅਸੀਂ ਸਵਾਦ ਲੈ ਰਹੇ ਹਾਂ, ਇਸ ਕਿਸਮ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ। ਲਲਿਤ ਮੋਦੀ ਨੂੰ ਉੱਥੇ ਠੀਕ ਹੈ ਕਿ ਪੈਸੇ-ਪੂਸੇ ਲੈ ਕੇ ਭੱਜ ਗਿਆ ਲੋਕਾਂ ਦੇ, ਉੱਥੇ ਹੂੰ। ਉਹਨੇ ਡਾਂਸ ਕਰਦਿਆਂ-ਕਰਦਿਆਂ ਕਹਿਣਾ ਸੀਗਾ ਭਾਰਤ ਮਾਤਾ ਦੀ ਜੈ, ਬਸ। ਬਿਲਕੁਲ, ਫਿਰ ਕੋਈ ਬਿਲਕੁਲ, ਬਿਲਕੁਲ। ਕੁਛ ਹਾਂਜੀ। ਸ਼ਾਇਦ ਫਿਰ ਉਹ ਵੱਡੇ ਦੇਸ਼ ਭਗਤ ਬਣ ਜਾਂਦੇ ਦੇਸ਼ ਚੋਂ ਬਾਹਰ ਬੈਠੇ ਹੋਏ ਵੀ। ਗੱਲ-ਗੱਲ ਦਾ ਤਰੀਕਾ ਹੁੰਦਾ ਨਾ, ਪਰਸਪੈਕਟਿਵ ਤੁਸੀਂ ਕੀ ਬਣਾਉਣਾ ਹੈ। ਸੋ ਖੈਰ ਅੱਗੇ ਚੱਲਦੇ ਹਾਂ, ਗੱਲ ਦੇਸ਼ ਦੇ ਗ੍ਰਹਿ ਮੰਤਰੀ ਦੇ ਬੋਲਾਂ ਦੀ ਕਰਦੇ ਹਾਂ। ਗ੍ਰਹਿ ਮੰਤਰੀ ਸਾਹਿਬ ਕਹਿੰਦੇ ਨੇ ਜਿੱਦਾਂ ਅਸਾਮ ਚੋਂ ਭਜਾਏ ਨੇ ਏਦਾਂ ਹੀ ਪੂਰੇ ਦੇਸ਼ ਚੋਂ ਘੁਸਪੈਠੀਏ ਭਜਾਵਾਂਗੇ। ਇਹ ਘੁਸਪੈਠੀਏ ਨਾ ਹੁੰਦੇ ਤਾਂ ਸ਼ਾਇਦ ਸਰਕਾਰ ਬਾਹਲਾ ਲੰਬਾ ਚੱਲਦੀ ਨਹੀਂ। ਇਹ ਹਲੇ ਤੱਕ ਇਸੇ ਸ਼ਬਦ ਤੇ ਟਿਕੀ ਹੋਈ ਹੈ। ਹਾਂਜੀ, ਅਸਮ ਦੇ ਵਿੱਚ ਹੀ ਗੁਵਾਹਾਟੀ ਦੇ ਵਿੱਚ ਉਹ ਰੈਲੀ ਨੂੰ ਇੱਕ ਐਡਰੈਸ ਕਰ ਰਹੇ ਸੀਗੇ। ਉਹਦੇ 'ਚ ਉਹਨਾਂ ਨੇ ਅਸਮ 'ਚ ਓਦਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਉੱਥੇ ਇਲੈਕਸ਼ਨ ਹੋਣੇ ਨੇ। ਅ ਵਿਧਾਨ ਸਭਾ ਦੇ ਇਲੈਕਸ਼ਨ ਹੋਣੇ ਨੇ ਤੇ ਉਸ ਵਿਧਾਨ ਸਭਾ ਇਲੈਕਸ਼ਨਾਂ ਨੂੰ ਲੈ ਕੇ ਹੀ ਉੱਥੇ ਉਹ ਸਾਰੀ ਸਪੀਚਾਂ ਨੂੰ ਤਿਆਰ ਕਰ ਰਹੇ ਨੇ। ਵਿਧਾਨ ਸਭਾ ਦੇ ਵਿੱਚ ਆਪਾਂ ਨੂੰ ਪਤਾ ਕਿ ਉੱਥੇ ਬੀਜੇਪੀ ਨੇ ਇੱਕੋ ਮੁੱਦਾ ਚਲਾਣਾ ਗਾ, ਮੁਸਲਮਾਨਾਂ ਦੇ ਉਲਟ ਉੱਥੇ ਪੋਲਰਾਈਜੇਸ਼ਨ ਕਰਨੀ ਹੈ। ਮੁਸਲਮਾਨਾਂ ਨੂੰ, ਅਸਮ ਦੇ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਉਹ ਅਗਲੇ ਘੁਸਪੈਠੀਏ ਬਣਾ ਕੇ ਪੇਸ਼ ਕਰਦੇ ਨੇ ਤੇ ਉਹਨੂੰ ਜੀ, ਲੈ ਕੇ ਹੀ ਮਤਲਬ ਉੱਥੇ ਚੀਜ਼ਾਂ ਚੱਲੀਆਂ ਹੋਈਆਂ ਨੇ। ਅਸਮ ਦੇ ਨਾਲ ਲੱਗਦਾ ਸੂਬਾ ਬੰਗਾਲ ਵੀ ਹੈ। ਬੰਗਾਲ ਦੇ ਵਿੱਚ ਵੀ ਉਹਨਾਂ ਨੇ ਘੁਸਪੈਠੀਆਂ ਵਾਲਾ ਮੁੱਦਾ ਹੀ ਲੈਣਾ ਗਾ। ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕ੍ਰਿਸਮਸ ਵਾਲੇ ਦਿਨ ਵੀ, ਮਤਲਬ ਜੀ, ਨਰਿੰਦਰ ਮੋਦੀ ਜਦੋਂ ਦਿੱਲੀ ਹੁੰਦੇ ਆ ਉਦੋਂ ਉਹ ਅਜਮੇਰ ਸ਼ਰੀਫ ਦਰਗਾਹ ਤੇ ਚੱਦਰ ਵੀ ਭੇਂਟ ਕਰਦੇ ਨੇ, ਠੀਕ ਹੈ। ਤੇ ਉਧਰ ਕ੍ਰਿਸਮਸ ਮਨਾਉਣ ਵਾਸਤੇ ਚਰਚ 'ਚ ਵੀ ਜਾਂਦੇ ਨੇ। ਪਰ ਜਦੋਂ ਅਸਮ ਜਾਂ ਫਿਰ ਅਮਿਤ ਸ਼ਾਹ ਜਾਂ ਫਿਰ ਮੋਦੀ ਅਸਮ ਜਾਂ ਬੰਗਾਲ ਜਾਂਦੇ ਨੇ, ਉੱਥੇ ਇਹ ਮੁਸਲਮਾਨਾਂ ਨੂੰ ਠੀਕ-ਠਾਕ ਪਾਣੀ ਪੀ-ਪੀ ਕੇ ਗਾਲਾਂ ਕੱਢਦੇ ਨੇ। ਖੈਰ ਜੀ, ਬਿਲਕੁਲ। ਅੱਗੋਂ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਹਦਾ ਮਹਾਰਾਸ਼ਟਰ ਨਿਗਮ ਚੋਣਾਂ ਦੇ ਵਿੱਚ ਸ਼ਰਦ ਪਵਾਰ ਤੇ ਅਜੀਤ ਪਵਾਰ ਜਿਹੜੇ ਨੇ ਉਹ ਉਹਨਾਂ ਨੇ ਗਠਬੰਧਨ ਕਰ ਲਿਆ ਹੈ। ਇਹ ਪਵਾਰ ਪਰਿਵਾਰ ਇੱਕ ਵਾਰ ਮੁੜ ਤੋਂ ਇਕੱਠੇ ਹੋ ਗਿਆ, ਕਦੇ ਐਨਸੀਪੀ ਤੇ ਕਦੀ ਐਨਡੀਏ 'ਚ ਛਾਲਾਂ ਮਾਰਦਾ ਮਾਰਦਾ। ਦੇਖੋ, ਅਜੀਤ ਪਵਾਰ ਉਹਨਾਂ ਦਾ ਭਤੀਜਾ ਗਾ, ਸ਼ਰਦ ਪਵਾਰ ਦਾ। ਬਿਲਕੁਲ। ਪਿਛਲੇ ਸਾਲ ਇਹ ਅੱਡ ਹੋਏ ਸੀਗੇ
ਤੇ 2 ਐਨਸੀਪੀ ਬਣ ਗਈਆਂ ਸੀਗੀਆਂ, ਤੇ ਇੱਕ ਅਜੀਤ ਗੁੱਟ ਸੀਗਾ ਤੇ ਇੱਕ ਸ਼ਰਦ ਪਵਾਰ ਗੁੱਟ। ਦੋਵਾਂ ਨੇ ਅੱਡ-ਅੱਡ ਚੋਣ ਵੀ ਲੜੇ ਤੇ ਹੁਣ ਇਕੱਠੇ ਹੋ ਗਏ ਹੈਗੇ ਆ। ਬੇਸਿਕਲੀ ਐਨਸੀਪੀ ਨੂੰ ਜਾਂ ਸ਼ਰਦ ਪਵਾਰ ਨੂੰ ਇਹ ਮੰਨਿਆ ਜਾਂਦਾ ਹੈਗਾ ਕਿ ਉਹ ਇੰਡੀਅਨ ਸਟੇਟ ਦਾ ਇਕੁਇਲਿਬਰਿਅਮ ਹੈ। ਮਤਲਬ ਇਕੁਇਲਿਬਰਿਅਮ ਹੋ ਗਿਆ ਕਿ ਉਹ ਪਾਵਰ 'ਚ ਬੈਲੈਂਸ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈਗਾ। ਯਾਨੀ ਕਿ ਜਿਹੜਾ ਆਪੋਜੀਸ਼ਨ ਹੈ ਤੇ ਜਿਹੜੀ ਸੱਤਾ ਧਿਰ ਹੈ, ਉਹਦੇ 'ਚ ਉਹ ਬੈਲੈਂਸ ਕਰਦਾ ਹੈਗਾ। ਬੈਲੈਂਸ ਕਰਨ ਦਾ ਮਤਲਬ ਇਹ ਹੈ ਕਿ ਉਹ ਵਿਰੋਧੀਆਂ ਦਾ ਵੀ ਫੇਵਰੇਟ ਹੈ ਤੇ ਸੱਤਾ ਧਿਰ ਵਾਲਿਆਂ ਦਾ ਵੀ ਫੇਵਰੇਟ ਹੈ। ਤਾਂ ਮਤਲਬ ਉਹ ਕਦੇ ਸੱਤਾ 'ਚ ਵੀ ਸ਼ਾਮਲ ਹੋ ਸਕਦਾ ਹੈ, ਕਦੇ ਵਿਰੋਧ 'ਚ ਵੀ ਖੜਾ ਹੋ ਸਕਦਾ। ਉਹ ਤੁਹਾਨੂੰ ਸਾਰੇ ਉਹਨਾਂ ਦੇ ਜਿਹੜੇ ਕਾਰਨਾਮੇ ਉਹ ਦਿਖਣਗੇ। ਓਦਾਂ ਇਹ ਮੰਨਿਆ ਜਾਂਦਾ ਹੈਗਾ ਕਿ ਮਹਾਰਾਸ਼ਟਰ ਦੇ ਜਿਹੜੇ ਓਦਾਂ ਮਹਾਰਾਸ਼ਟਰ ਤੇ ਬੰਬੇ ਫਾਈਨੈਂਸ਼ੀਅਲ ਜੀ, ਸਟੇਟ ਨੇ। ਬੰਬੇ ਨੂੰ ਫਾਈਨੈਂਸ਼ੀਅਲ ਕੈਪੀਟਲ ਵੀ ਕਿਹਾ ਜਾਂਦਾ ਹੈਗਾ, ਤੇ ਜਿੰਨੇ ਮੁਲਕ ਦੇ ਵੱਡੇ ਧਨਾੜ ਸੇਠ ਨੇ, ਫਾਈਨੈਂਸ਼ੀਅਲ ਪਲੇਅਰਸ ਨੇ, ਉਹਨਾਂ ਦਾ ਉਹ ਵਿਚੋਲਗੀ ਵਾਸਤੇ ਹਮੇਸ਼ਾ ਅਜੀਤ ਪਵਾਰ ਅਤੇ ਸ਼ਰਦ ਪਵਾਰ ਨੂੰ ਹੀ ਅੱਗੇ ਕਰਦੇ ਨੇ। ਈਵਨ 2024 ਦੇ ਜਦੋਂ ਚੋਣ ਸੀਗੇ, ਉਦੋਂ ਅਡਾਨੀ ਹੋਰਾਂ ਦੀ, ਅੰਬਾਨੀ ਹੋਰਾਂ ਦੀ ਇੱਕ ਬੈਠਕ ਕਾਂਗਰਸੀਆਂ ਨਾਲ ਵੀ ਕਰਾਉਣ ਦੀ ਕੋਸ਼ਿਸ਼ ਸ਼ਰਦ ਪਵਾਰ ਨੇ ਕੀਤੀ ਸੀਗੀ। ਇੱਕ ਜੀ, ਬੈਠਕ ਉਹ ਕਰਵਾਈ ਵੀ ਗਈ, ਮਹਾਰਾਸ਼ਟਰ ਦੀ ਸਰਕਾਰ ਨੂੰ ਲੈ ਕੇ ਵੀ ਕਰਵਾਈ ਗਈ। ਕਈ ਸਾਰੀਆਂ ਚੀਜ਼ਾਂ ਇਹ ਕਰਦੇ ਨੇ। ਤਾਂ ਮਤਲਬ ਇਹ ਪਹਿਲਾਂ ਸ਼ਰਦ ਪਵਾਰ ਦੀ ਜਿਹੜੀ ਐਂਟਰੀ ਆ ਪੋਲਿਟਿਕਸ 'ਚ, ਉਹ ਗੰਨਾ ਲੋਬੀ ਤੋਂ ਹੋਈ ਸੀ। ਮਹਾਰਾਸ਼ਟਰ ਦੇ ਵਿੱਚ ਇੱਕ ਬੈਲਟ 'ਚ ਪੂਰਾ ਗੰਨਾ ਉਗਾਇਆ ਜਾਂਦਾ ਹੈਗਾ। ਸ਼ੂਗਰ ਮਿਲਸ ਜਿਹੜੀਆਂ ਹੈਗੀਆਂ, ਉਹਨਾਂ ਦੇ ਓਨਰਸ ਨੇ ਉਹਨਾਂ ਦੇ ਓਨਰਸ ਸ਼ਰਦ ਪਵਾਰ ਨੂੰ ਪੋਲਿਟਿਕਸ 'ਚ ਲੈ ਕੇ ਆਏ ਸੀਗੇ। ਫਿਰ ਉਹਨਾਂ ਨੂੰ ਇੰਨਾ ਜ਼ਿਆਦਾ ਫਾਇਦਾ ਹੋਇਆ ਕਿ ਬਾਕੀ ਦੇ ਜਿਹੜੇ ਧਨਾੜ ਸੀਗੇ ਮੁਲਕ ਦੇ ਜੀ, ਵੱਡੇ-ਵੱਡੇ, ਉਹ ਕਹਿੰਦੇ ਕਿ ਇਹ ਤਾਂ ਚੀਜ਼ ਹੀ ਬਹੁਤ ਵਧੀਆ ਸ਼ਰਦ ਪਵਾਰ ਦਾ, ਇਹਨੂੰ ਉੱਪਰ ਲੈ ਕੇ ਚੱਲੋ, ਤੇ ਫਿਰ ਉਹਨੂੰ ਸੈਂਟਰ ਪੋਲਿਟਿਕਸ 'ਚ ਲਿਆਏ। ਤੇ ਅੱਜ ਦੇ ਟਾਈਮ ਮਤਲਬ ਅੱਜ ਤੱਕ 1980 ਤੋਂ ਲੈ ਕੇ ਅੱਜ ਆਪਾਂ 2025 ਚ ਗੱਲ ਕਰ ਰਹੇ ਹਾਂ, ਤੇ ਅੱਜ ਤੱਕ 45 ਸਾਲਾਂ ਚ ਮਤਲਬ ਜੇ ਕਿਸੇ ਵੱਡੇ ਉਦਯੋਗਪਤੀ ਨੇ, ਕਾਰਪੋਰੇਟ ਘਰਾਣੇ ਨੇ ਕੋਈ ਡੀਲ ਬ੍ਰੇਕ ਕਰਨੀ ਹੁੰਦੀ ਹੈ ਕਿਸੇ ਪੋਲੀਟੀਸ਼ੀਅਨ ਨਾਲ, ਕਿਸੇ ਪਾਰਟੀ ਨਾਲ, ਕੋਈ ਵੀ ਪਾਰਟੀ ਹੋਵੇ, ਕੋਈ ਕਿਸੇ ਦੀ ਵੀ ਸਰਕਾਰ ਹੋਵੇ, ਤਾਂ ਸ਼ਰਦ ਜੀ, ਪਵਾਰ ਦਾ ਇੱਕ ਰਾਹ ਖੁੱਲਦਾ ਗਾ। ਖੈਰ, ਤਾਂ ਇਹ ਇਕੱਠੇ ਹੋ ਰਹੇ ਨੇ। ਇਕੱਠੇ ਤਾਂ ਜਿਹੜੇ ਦੂਜੇ ਉद्धਵ ਠਾਕਰੇ ਅਤੇ ਰਾਜ ਠਾਕਰੇ, ਉਹ ਜਿਹੜਾ ਠਾਕਰੇ ਪਰਿਵਾਰ ਸੀ, ਉਹ ਵੀ ਹੋ ਗਿਆ ਹੈਗਾ। ਉਹਨਾਂ ਨੇ ਵੀ ਆਪਣਾ ਅਲਾਇੰਸ ਕੀਤਾ ਸ਼ਿਵ ਸੈਨਾ ਵਾਲਿਆਂ ਨੇ। ਤਾਂ ਮਤਲਬ ਮਹਾਰਾਸ਼ਟਰ ਦੀ ਪੋਲਿਟਿਕਸ ਅੱਡ ਕਿਸਮ ਦੀ ਹੈ। ਤੁਸੀਂ ਜਿਹੜੀ ਬਹੁਤ ਸਾਰੀ ਬਾਲੀਵੁੱਡ ਫਿਲਮਾਂ 'ਚ ਵੀ ਇਹਨਾਂ ਦੀ ਰਿਫਲੈਕਸ਼ਨ ਦੇਖੀਆਂ ਹੋਣਗੀਆਂ, ਤੇ ਕਾਫੀ ਜੀ, ਇੰਟਰਸਟਿੰਗ ਪੋਲਿਟਿਕਸ ਹੈ। ਖੈਰ, ਦੇਖਦੇ ਹਾਂ ਉੱਥੇ ਜਿਹੜਾ ਇਹ ਪਰਿਵਾਰ ਇਕੱਠਾ ਹੋਇਆ ਗਾ, ਅਜੀਤ ਪਵਾਰ, ਸ਼ਰਦ ਪਵਾਰ। ਓਦਾਂ ਉਹ ਇਕੱਠੇ ਤਾਂ ਪਹਿਲਾਂ ਵੀ ਸੀਗੇ, ਉਹ ਤਾਂ ਦੁਨੀਆ ਨੂੰ ਮੂਰਖ ਬਣਾ ਰਹੇ ਸੀਗੇ ਅੱਡ-ਅੱਡ ਦਿਖ ਕੇ। ਇੱਕ ਜਾਣਾ ਕਾਂਗਰਸ ਵਾਲੇ ਪਾਸੇ ਬਾਰਗੇਨਿੰਗ ਕਰ ਰਿਹਾ ਸੀ, ਦੂਜਾ ਐਨਡੀਏ ਵਾਲੇ ਪਾਸੇ। ਅਜੀਤ ਜੀ, ਪਵਾਰ ਉਹੀ ਅਜੀਤ ਪਵਾਰ ਹੈ ਜਿਹੜਾ ਪਿਛਲੇ 30 ਸਾਲਾਂ ਤੋਂ ਡਿਪਟੀ ਸੀਐਮ ਲਗਾਤਾਰ ਮਹਾਰਾਸ਼ਟਰ ਦਾ ਬਣਿਆ ਹੋਏਗਾ। ਮੁੱਖ ਮੰਤਰੀ ਕੋਈ ਵੀ ਹੋਵੇ, ਜੀ। ਉਪ ਮੁੱਖ ਮੰਤਰੀ, ਡਿਪਟੀ ਚੀਫ ਮਿਨਿਸਟਰ, ਤੁਹਾਨੂੰ ਅਜੀਤ ਕੋਈ ਪਵਾਰ ਵੀ ਜ਼ਰੂਰ ਹੋਵੇ, ਨਾਲ ਦਿਖੇਗਾ। ਕੋਈ ਵੀ ਹੋਵੇ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਵਿਚਾਰਧਾਰਕ ਤੌਰ ਤੇ। ਬਿਲਕੁਲ। ਜੀ। ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਉੱਤਰਾਖੰਡ ਦੇ ਵਿੱਚ ਜਿਹੜੀ ਇੱਕ ਮੌਬ ਲਿੰਚਿੰਗ ਹੋਈ ਹੈ, ਬੜੀ ਦੁਖਦਾਈ, ਏਂਜਲ ਚੱਕਮਾ ਦੀ। ਤੇ ਉਸ ਤੋਂ ਬਾਅਦ ਇਸ ਤੇ ਜਦੋਂ ਰਾਹੁਲ ਗਾਂਧੀ ਨੇ ਜਿਹੜੀ ਟਿੱਪਣੀ ਕੀਤੀ ਹੈ, ਉਹ ਖਾਸੀ ਵਜਨਦਾਰ ਹੈ ਵੀ ਇਹ ਜਿਹੜੀ ਨਫ਼ਰਤ ਹੈ ਉਹ ਰਾਤੋਂ ਰਾਤ ਪੈਦਾ ਨਹੀਂ ਹੁੰਦੀ, ਉਹ ਕਹਿੰਦੇ ਨੇ। ਕੀ ਲੱਗਦਾ ਤੁਹਾਨੂੰ ਕਿ ਇਸ ਤਰਕ 'ਚ ਕਿੰਨਾ ਕੁ ਦਮ ਹੈ? ਰਾਤੋਂ ਰਾਤ ਪੈਦਾ ਹੋ ਜਾਣ ਵਾਲੀ ਚੀਜ਼ ਹੈ ਕਿ ਨਫ਼ਰਤ ਕਿਸੇ ਦੇ ਦਿਲ 'ਚ ਅਚਾਨਕ ਆ ਜਾਂਦੀ ਹੈ ਤੇ ਜਾ ਕੇ ਉਹ, ਜਿੱਦਾਂ ਅਮਰੀਕਾ 'ਚ ਦੇਖਦੇ ਆ ਮਾਸ ਸ਼ੂਟਿੰਗਸ ਹੋ ਜਾਂਦੀਆਂ ਨੇ, ਤੇ ਬਾਅਦ ਚੋਂ ਜਦੋਂ ਖੰਗਾਲਿਆ ਜਾਂਦਾ ਹੈ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ, ਉੱਥੇ ਜਾ ਕੇ ਨਿਕਲਦਾ ਵੀ ਉਹ ਲੰਬੇ ਸਮੇਂ ਤੋਂ ਪੋਸਟ ਕਰ ਰਿਹਾ ਸੀ ਨਫ਼ਰਤੀ ਚੀਜ਼ਾਂ ਬਾਰੇ, ਨਫ਼ਰਤੀ ਗੱਲਾਂ ਬਾਰੇ। ਤੇ ਭਾਰਤ ਦੇ ਵਿੱਚ ਤਾਂ ਆਪਾਂ ਜਦੋਂ ਸੋਸ਼ਲ ਮੀਡੀਆ ਦੇਖਦੇ ਹਾਂ, ਆਪਾਂ ਚੈਨਲਸ ਨੂੰ ਦੇਖਦੇ ਹਾਂ, ਉੱਥੇ ਤਾਂ ਪਰੋਸਿਆ ਹੀ ਸਾਰਾ ਕੁਝ ਇਹ ਜਾ ਰਿਹਾ ਹੈ। ਤੁਹਾਨੂੰ ਲੱਗਦਾ ਕਿ ਇਹ ਗੱਲ ਸੱਚੀ ਹੈ ਫਿਰ? ਦੇਖੋ, ਜਿਹੜੀ ਐਂਜਲ ਚੱਕਮਾ ਦੀ ਮੋਬ ਲਿੰਚਿੰਗ ਹੋਈ, ਉਹਨਾਂ ਦੇ ਜਿਹੜਾ ਭਰਾ ਮਾਈਕਲ, ਇਹ ਦੋਵੇਂ ਜਾਣੇ ਮਾਰਕੀਟ ਤੇ ਗਏ ਸੀਗੇ, ਤੇ ਉੱਥੇ ਜਿਹੜੇ ਗੁੰਡੀ ਭੀੜ ਸੀਗੀ, ਆਪਾਂ ਕਹਿ ਲਈਏ ਜਿਹੜੇ ਗੁੰਡਾ ਭੀੜ ਸੀ, ਉਹਨੇ ਮਤਲਬ ਚਿੰਕਾ ਚਾਈਨੀਜ਼ ਇਸ ਕਿਸਮ ਦੇ ਸ਼ਬਦਾਂ ਨੂੰ ਵਰਤਦੇ ਹੋਏ ਉਹਨਾਂ ਦੀ ਮੋਬ ਲਿੰਚਿੰਗ ਕੀਤੀ, ਤੇ ਮੌਕੇ ਤੇ ਐਂਜਲ ਚੱਕਮਾ ਦੀ ਡੈਥ ਹੋ ਗਈ। ਜਿਹੜਾ ਉਹਦਾ ਭਰਾ ਮਾਈਕਲ ਸੀਗਾ, ਉਹ ਹਸਪਤਾਲ 'ਚ ਭਰਤੀ ਕਰਾਇਆ ਗਿਆ। ਤੇ ਲਗਾਤਾਰ ਇਹ ਮੋਬ ਲਿੰਚਿੰਗਾਂ ਦਾ ਆਪਾਂ ਨੂੰ ਪਤਾ ਹੈ ਕਿ ਪਿਛਲੇ 8-10 ਸਾਲ ਤੋਂ ਇੰਡੀਆ 'ਚ ਨੋਰਮਲਾਈਜ਼ ਹੋ ਰਿਹਾ ਨੇ। ਕਦੇ ਅਖਲਾਕ ਨੂੰ ਮਾਰ ਦਿੱਤਾ ਜਾਂਦਾ ਗਾ ਕਿ ਤੁਹਾਡੇ ਫਰਿੱਜ 'ਚ ਜਿਹੜਾ ਗੋਸ਼ਤ, ਉਹ ਗਾਂ ਦਾ ਗੋਸ਼ਤ, ਇਹ ਕਹਿ ਕੇ ਮਾਰ ਦਿੱਤਾ ਜਾਂਦਾ। ਕਦੇ ਟ੍ਰੇਨ 'ਚ ਵੀ ਮੋਬ ਲਿੰਚਿੰਗ ਹੋਈ, ਆਪਾਂ ਨੂੰ ਪਤਾ ਹੈ। ਬਿਲਕੁਲ 16 ਸਾਲ ਦਾ ਮੁੰਡਾ ਸੀਗਾ ਮੁਸਲਮਾਨਾਂ ਦਾ, ਉਹਦੀ ਮੋਬ ਲਿੰਚਿੰਗ ਹੋਈ। ਕਦੇ ਗਾਂ ਜੀ, ਰਕਸ਼ਕ ਜਿਹੜੇ ਹੈਗੇ, ਗਊਆਂ ਦੇ ਰਕਸ਼ਕ, ਉਹ ਜਿਹੜੇ ਜਦੋਂ ਮੁਸਲਮਾਨ ਆਪਣੇ ਘਰਾਂ 'ਚ ਪਸ਼ੂ ਲੈ ਕੇ ਜਾਂਦੇ ਨੇ, ਦੁੱਧ ਵਾਲੇ ਪਸ਼ੂ, ਉਹਨਾਂ ਦੀ ਡੈਥ, ਉਹਨਾਂ ਦੀ ਮੋਬ ਲਿੰਚਿੰਗ ਕਰ ਦਿੰਦੇ ਨੇ। ਤੇ ਹੁਣ ਜਿਹੜਾ ਇਹ ਨਾਰਥ ਈਸਟ ਤੋਂ 2 ਮੁੰਡੇ ਸੀਗੇ ਜਿਹੜੇ ਉੱਤਰਾਖੰਡ 'ਚ ਪੜ੍ਹਨ ਵਾਸਤੇ ਆਏ ਸੀਗੇ, ਉਹਨਾਂ ਨੂੰ ਚਾਈਨੀਜ਼ ਕਹਿ ਕੇ ਮਾਰ ਦਿੱਤਾ ਗਿਆ। ਤਾਂ ਇਹ
ਮਤਲਬ ਓਦਾਂ ਤਾਂ ਭਿਆਨਕ ਹੈ। ਓਦਾਂ ਜਿਹੜਾ ਉੱਤਰਾਖੰਡ ਦੇ ਮੁੱਖ ਮੰਤਰੀ ਨੇ, ਜਿਹੜੇ ਕਿ ਅਕਸਰ ਮਾਈਨੋਰਿਟੀਜ਼ ਦੇ ਉਲਟ ਬਹੁਤ ਘਟੀਆ ਬਿਆਨ ਦਿੰਦੇ ਨੇ। ਅੱਜ ਉਹਨਾਂ ਨੇ ਡਰਾਮਾ ਵੀ ਕੀਤਾ। ਐਂਜਲ ਚੱਕਮਾ ਜੀ, ਦੇ ਫਾਦਰ ਨਾਲ ਉਹਨਾਂ ਨੇ ਫ਼ੋਨ ਤੇ ਗੱਲਬਾਤ ਵੀ ਕੀਤੀ ਤੇ ਜੀ, ਬੜਾ ਮਾਫ਼ੀ ਮਤਲਬ ਇਮੋਸ਼ਨਲ ਜਿਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਰਾਹੁਲ ਗਾਂਧੀ ਦੀ ਜਿਹੜੀ ਗੱਲ ਹੈ, ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜੀ ਨਫ਼ਰਤ ਹੈ ਇਹ ਰਾਤੋਂ-ਰਾਤ ਪੈਦਾ ਨਹੀਂ ਹੋਈ। ਇਹਦੇ ਵਾਸਤੇ ਲਗਾਤਾਰ ਮਾਹੌਲ ਬਣਾਇਆ ਜਾ ਰਿਹਾ ਹੈਗਾ। ਜ਼ਹਿਰੀਲੀ ਜਿਹੜੀ ਸਾਮੱਗਰੀ ਹੈ, ਕੰਟੈਂਟ ਹੈ ਜਿਹੜਾ ਜ਼ਹਿਰੀਲਾ ਕੰਟੈਂਟ ਹੈ, ਗੈਰ ਜੀ। ਜ਼ਿੰਮੇਦਾਰਾਨਾ ਜਿਹੜੇ ਬਿਆਨ ਨੇ ਇਹਨਾਂ ਦੇ ਆਗੂਆਂ ਦੇ, ਉਹ ਲਗਾਤਾਰ ਅੱਗੇ ਵਧਾਏ ਜਾ ਰਹੇ ਨੇ ਤੇ ਲਗਾਤਾਰ ਇਹਨੂੰ ਮਤਲਬ ਨੋਰਮਲਾਈਜ਼ ਕਰ ਦਿੱਤਾ ਗਿਆ। ਇਹ ਅੱਜ ਦੇ ਟਾਈਮ ਜਿਹੜਾ ਮੌਬ ਲਿੰਚਿੰਗ ਕਿਸਮ ਦ ਜ ਜ ਦੀਆਂ ਜਿਹੜੀਆਂ ਘਟਨਾਵਾਂ ਨੇ, ਨਿਊ ਨੋਰਮਲ ਨੇ। ਇਹ ਕਹਿਣ ਦੀ ਜੀ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਇਹਦਾ ਜਿਹੜਾ ਪੂਰਾ ਮਾਹੌਲ ਹੈ, ਉਹ ਗੈਰ ਜ਼ਿੰਮੇਦਾਰਾਨਾ ਬਿਆਨ ਤੇ ਜਿਹੜੀ ਆਪਾਂ ਕਹਿ ਲਈਏ ਇੱਕ ਨਫ਼ਰਤੀ ਜਿਹੜੀ ਹੈਗੀ ਆ ਕੰਟੈਂਟ ਹੈ, ਉਹ ਲਗਾਤਾਰ ਫੈਲਾਣ ਕਰਕੇ ਹੋਈ ਹੈ। ਉਹ ਰਾਹੁਲ ਗਾਂਧੀ ਵੀ ਉਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਆਰਐਸਐਸ ਮੁਖੀ ਮੋਹਨ ਭਾਗਵਤ ਹੋਣਾ ਦੇ ਬਿਆਨ ਦੀ ਗੱਲ ਕਰ ਲੈਂਦੇ ਆ। ਉਹ ਸੰਘ ਦੇ ਬਾਰੇ ਗੱਲ ਕਰ ਰਹੇ ਨੇ ਵੀ ਭਾਈ ਜਿਹੜਾ ਸੰਘ ਹੈ ਇਹਦਾ ਟੀਚਾ ਹੈਗਾ ਵੀ ਹਿੰਦੂ ਸਮਾਜ ਨੂੰ ਇਕਜੁੱਟ ਕਰਨਾ ਹੈ। ਵੈਸੇ ਲੱਗਦਾ ਨਹੀਂ ਵੀ ਹਿੰਦੂ ਸਮਾਜ ਵਿਖਰਿਆ ਹੋਇਆ ਹੈ, ਅਲੱਗ-ਅਲੱਗ ਧੜਿਆਂ 'ਚ ਹੈ। ਸਨਾਤਨ ਧਰਮ ਨੂੰ ਕਹਿੰਦੇ ਜਿੰਦਾ ਕਰਨ ਦਾ ਸਮਾਂ ਆ ਗਿਆ ਤੇ ਭਾਰਤ ਦਾ ਵਿਸ਼ਵ ਗੁਰੂ ਬਣਨਾ ਬੜਾ ਜ਼ਰੂਰੀ ਹੈ। ਖਾਸੀ ਫਿਕਰ ਹੈ ਭਾਗਵਤ ਸਾਹਿਬ ਨੂੰ। ਮੋਹਨ ਭਾਗਵਤ ਆਪਾਂ ਲਗਾਤਾਰ ਦੇਖ ਰਹੇ ਹਾਂ, ਜਦੋਂ ਤੋਂ ਸੰਘ ਦੇ ਆਰਐਸਐਸ ਦੇ 100 ਸਾਲ ਹੋਏ ਨੇ, ਉਸ ਤੋਂ ਬਾਅਦ ਲਗਾਤਾਰ ਅੱਡ-ਅੱਡ ਥਾਵਾਂ ਤੇ ਜਾ ਕੇ ਜ਼ਿਆਦਾਤਰ ਉਹ ਸੂਬਿਆਂ ਦੀ ਰਾਜਧਾਨੀਆਂ 'ਚ ਜਾ ਕੇ ਪ੍ਰੋਗਰਾਮ ਕਰ ਰਹੇ ਨੇ ਤੇ ਸਾਰੇ ਕਿਤੇ ਜਾ ਕੇ ਇਹੀ ਗੱਲ ਰੱਖ ਰਹੇ ਨੇ ਕਿ ਜਿਹੜਾ ਹਿੰਦੂ ਸਮਾਜ ਹੈ, ਉਹਨੂੰ ਇਕਜੁੱਟ ਕਰਨ ਦਾ ਟਾਈਮ ਆ ਗਿਆ ਤੇ ਹੁਣ ਸਨਾਤਨ ਧਰਮ ਨੂੰ ਅਸੀਂ ਜਿੰਦਾ ਕਰਾਂਗੇ ਅਤੇ ਮੁਲਕ ਨੂੰ ਵਿਸ਼ਵ ਗੁਰੂ ਬਣਾਵਾਂਗੇ। ਇਹਦੇ ਕਈ ਮਤਲਬ ਕੱਢੇ ਜਾ ਰਹੇ ਨੇ। ਇੱਕ ਤਾਂ ਮਤਲਬ ਗੱਲ ਇਹੀ ਹੈ ਕਿ ਜਿਸ ਹਿਸਾਬ ਨਾਲ ਸ਼ਿਵਰਾਜ ਚੌਹਾਨ ਨੇ ਮਨਰੇਗਾ ਕਾਨੂੰਨ ਦਾ ਨਾਂ ਬਦਲ ਕੇ ਉਦੋਂ ਭਰੀ ਸੰਸਦ 'ਚ ਕਿਹਾ ਕਿ ਹੁਣ ਰਾਮ ਰਾਜ ਸ਼ੁਰੂ ਹੋ ਰਿਹਾ ਹੈਗਾ ਤੇ ਜੀ ਰਾਮ ਜੀ ਨਾਂ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਵੀ ਬਥੇਰੀਆਂ ਏਦਾਂ ਦੀਆਂ ਚੀਜ਼ਾਂ ਨੇ ਜਿਹਦੇ 'ਚ ਸਾਫ਼ ਦਿਖਦਾ ਹੈਗਾ ਕਿ ਜਿਹੜੀ ਮੌਕੇ ਦੀ ਹਕੂਮਤ ਹੈ ਉਹ ਸੈਕੂਲਰ ਨਹੀਂ ਹੈ, ਬਲਕਿ ਇੱਕ ਜਿਹੜਾ ਮੁੱਖ ਧਰਮ ਹੈ, ਇੱਕ ਮੈਜੋਰਿਟੇਰੀਅਨ ਆਪਾਂ ਕਹਿ ਲਈਏ ਕਿ ਜਿਹਦੀ ਗਿਣਤੀ 'ਚ ਜਿਹੜੇ ਵੱਧ ਨੇ, ਉਹਨਾਂ ਦੀ ਕਿਤੇ ਨਾ ਕਿਤੇ ਉਸ 'ਚ ਲੱਗੀ ਹੋਈ ਹੈ, ਉਹਨਾਂ ਦੇ ਵਾਧੇ 'ਚ ਲੱਗੀ ਹੋਈ ਹੈ ਤੇ ਮਾਈਨੋਰਿਟੀਜ਼ ਨੂੰ ਗਾਲਾਂ ਕੱਢ ਕੇ ਵੋਟਾਂ ਵੀ ਲੈ ਰਹੀ ਹੈ। ਉਹ ਵੀ ਆਪਾਂ ਲਗਾਤਾਰ ਦੇਖਦੇ ਹਾਂ। ਦੇਖਦੇ ਹਾਂ ਇਹਦੇ 'ਚ ਮਤਲਬ ਵਿਸ਼ਵ ਗੁਰੂ ਕਿਵੇਂ ਬਣਾਉਣਗੇ, ਉਹ ਇਹਨਾਂ ਕੋਲ ਕੋਈ ਮਤਲਬ ਰੋਡ ਮੈਪ ਤਾਂ ਹੈ ਨਹੀਂ, ਪਰ ਹੂੰ। ਬਿਆਨ ਇਹ ਲਗਾਤਾਰ ਦਿੰਦੇ ਨੇ। ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ, ਜੇ ਤੁਸੀਂ ਸਿਰਫ਼ ਇੱਕ ਧਰਮ ਨੂੰ ਇਕੱਠਾ ਕਰਕੇ ਤੇ ਇੱਕੋ ਧਰਮ ਨੂੰ ਮੁੱਖ ਰੱਖਦਿਆਂ ਹੋਇਆ ਸਾਰੇ ਆਪਣਾ ਡਿਵੈਲਪਮੈਂਟ ਮਾਡਲ ਨੂੰ ਚਲਾਓਗੇ, ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਬਣੋਗੇ ਆਪਾਂ ਕੀ ਕਹੀਏ ਕਿ ਵਿਸ਼ਵ ਗੁਰੂ? ਜਦ ਕਿ ਆਪਾਂ ਨੂੰ ਪਤਾ ਕਿ ਜਿੰਨਾ ਵੀ ਹੱਥ ਦਾ ਕੰਮ ਹੈਗਾ, ਉਹ ਜ਼ਿਆਦਾਤਰ ਮੁਸਲਮਾਨ ਕਰਦੇ ਨੇ। ਟੈਕਨੀਕਲ ਜੀ। ਚੀਜ਼ਾਂ 'ਚ ਮੁਸਲਮਾਨ ਅੱਗੇ ਨੇ। ਆਪਾਂ ਨੂੰ ਮਤਲਬ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਨੇ ਜਿਹਦੇ 'ਚ ਸਾਫ਼ ਨਜ਼ਰ ਆਉਂਦਾ ਸ਼ਿਲਪਕਾਰੀ ਵਾ। ਜੀ, ਸ਼ਿਲਪਕਾਰੀ 'ਚ ਵੱਡੀ ਜਦੋਂ ਗੱਲ ਹੁੰਦੇ ਵੱਡੀਆਂ ਮਾਰਕੀਟਾਂ ਦੀ ਤਾਂ ਉਹਨਾਂ 'ਚ ਜ਼ਿਆਦਾ ਨਾਮ ਉਹਨਾਂ ਦਾ ਆਉਂਦਾ ਹੈ। ਈਵਨ ਇਲੈਕਟ੍ਰਿਕ ਮਾਰਕੀਟ 'ਚ ਵੀ ਮੈਂ ਦੇਖ ਰਿਹਾ ਸੀਗਾ ਕਿ ਇੰਡੀਆ ਦੀਆਂ ਜਿਹੜੀਆਂ ਜਿੰਨੀਆਂ ਵੀ ਇਲੈਕਟ੍ਰਿਕ ਇਨੋਵੇਸ਼ਨਸ ਹੈਗੀਆਂ ਤੇ ਨਵੀਆਂ ਚੀਜ਼ਾਂ ਨੇ, ਉਹਨਾਂ 'ਚ ਮੁਸਲਮਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਤਾਂ ਖੈਰ ਜੀ। ਇਹ ਹਾਂ, ਮਤਲਬ ਮੁਸਲਮਾਨ ਨਾ ਮੁਸਲਮਾਨ, ਵੀ ਸਿੱਖ, ਕਹੀਏ ਚਲੋ ਈਸਾਈ, ਉਹ ਗੱਲ ਹਾਂ, ਹਾਂਜੀ। ਜੀ, ਜੀ। ਉਹ ਮੁਸਲਮਾਨ, ਗੱਲ ਵੀ ਸਿੱਖ, ਹੋਰ ਹੋ ਜਾਂਦੀ ਈਸਾਈ, ਹੈ। ਜੀ, ਜੀ। ਬੌਧ ਸਾਰਿਆਂ ਨੂੰ ਇਹ ਐਕਸਕਲੂਡ ਕਰਕੇ ਸਿਰਫ਼ ਹਿੰਦੂਆਂ ਦੇ ਨਾਲ ਕਿਤੇ ਨਾ ਕਿਤੇ ਮੁਲਕ ਨੂੰ ਵਿਸ਼ਵ ਗੁਰੂ ਬਣਾਉਣਾ ਚਾਹ ਰਹੇ ਨੇ। ਮੈਨੂੰ ਤਾਂ ਮਤਲਬ ਇਹ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉੱਧਰ ਸੀਐਮ ਮਾਨ ਹੋਣੀ ਇੱਕ ਆਪ ਪ੍ਰੈਸ ਕਾਨਫਰੰਸ ਅੱਜ ਕੀਤੀ ਹੈ। ਖਾਸੇ ਹਮਲੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ। ਸਿੱਧਾ ਧਰਮ ਨੂੰ ਧਰਮ ਦੇ ਖੇਤਰ ਦੇ ਵਿੱਚ ਜਦੋਂ ਏਦਾਂ ਖੁਦ ਮੁੱਖ ਮੰਤਰੀ ਆਪ ਆ ਕੇ ਪ੍ਰੈਸ ਕਾਨਫਰੰਸ ਕਰੇ, ਉਹ ਵੀ ਨਿਸ਼ਾਨੇ ਲਾਉਣ ਲਈ, ਕੋਈ ਤਰਕ ਦੇਣ ਦੇ ਲਈ, ਕੁਝ ਤਰਕ ਸੰਗਤ ਗੱਲ ਕਰਨ ਦੇ ਲਈ ਨਹੀਂ, ਤਾਂ ਹੈਰਾਨੀ ਖਾਸੀ ਹੁੰਦੀ ਹੈ। ਪਰ ਇਹਦੇ ਵਿੱਚ ਇੱਕ ਗੱਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿਹੜੀ ਕਹੀ ਹੈ, ਉਸ ਨੂੰ ਕਿਵੇਂ ਨਾਪਦੇ ਹੋ? ਅਗਲੇ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਜਿਹਦਾ ਇਤਿਹਾਸ ਇੰਨਾ ਸ਼ਾਨਦਾਰ ਰਿਹਾ ਕਿਸੇ ਸਮੇਂ, ਉਹ ਇੰਨਾ ਸਫ਼ਰ ਕਰਦਿਆਂ 100 ਸਾਲ ਦਾ ਹੁਣ ਛਿਪਕਲੀਆਂ ਦੀ ਪਾਰਟੀ ਬਣ ਕੇ ਰਹਿ ਗਈ। ਜਿਹੜਾ ਡਾਇਨਾਸੌਰ ਨਾਲ ਤਸੱਵਰ ਦਿੱਤਾ ਜਾਂਦਾ ਹੈ, ਉਸ ਗੱਲ ਨੂੰ ਲੈ ਕੇ ਗੱਲ ਕਹਿ ਰਹੇ ਨੇ ਉਹ। ਹੋਰ ਵੀ ਵੈਸੇ ਉਹਨਾਂ ਨੇ ਹਮਲੇ ਕੀਤੇ ਨੇ ਸਾਹਿਬਜ਼ਾਦਿਆਂ ਦੇ ਕਾਰਟੂਨ ਦੇ ਰੂਪ ਨੂੰ ਜਦੋਂ ਬਣਾਇਆ ਗਿਆ, ਉਸ ਤੇ ਕਹਿੰਦੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ। ਹੋਰ ਵੀ ਕਈ ਗੱਲਾਂ ਨੇ, ਪਾਇਓ ਜ਼ਰਾ ਚਾਨਣਾ। ਦੇਖੋ, ਸੀਐਮ ਭਗਵੰਤ ਮਾਨ ਦੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਸੀਗੀ, ਉਹਦੇ 'ਚ ਉਹਨਾਂ ਨੇ ਐਸਜੀਪੀਸੀ ਅਤੇ ਅਕਾਲੀ ਦਲ ਦੋਵਾਂ ਤੇ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ 1920 'ਚ ਅਕਾਲੀ ਦਲ ਬਣਿਆ ਸੀਗਾ ਤੇ 105 ਸਾਲ ਦੀ ਹਿਸਟਰੀ ਹੋ ਚੁੱਕੀ ਹੈ। ਪਹਿਲਾਂ ਇਹ ਸ਼ੇਰਾਂ ਦੀ ਪਾਰਟੀ ਹੁੰਦੀ ਸੀ, ਅੱਜ-ਕੱਲ੍ਹ ਛਿਪਕਲੀਆਂ ਜਿਹੜੀ ਹੈਗੀਆਂ ਉਹ ਪਾਰਟੀ ਬਣ ਕੇ ਘੁੰਮ ਰਹੇ ਨੇ। ਪਾਰਟੀ 'ਚ ਛਿਪਕਲੀਆਂ ਘੁੰਮ ਰਹੀਆਂ ਨੇ।
ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਡਾਇਨਾਸੌਰਾਂ 'ਚ ਹਵਾ ਭਰ ਕੇ ਘੁੰਮ ਰਹੇ ਨੇ, ਇਹ ਸਿੱਖ ਕੌਮ ਨੂੰ ਕਿੱਥੇ ਲੈ ਕੇ ਜਾ ਰਹੇ ਨੇ, ਇਹ ਵੀ ਪੁੱਛਣ ਵਾਲੀ ਗੱਲ ਹੈ। ਤੇ ਉਹਨਾਂ ਨੇ ਮਤਲਬ ਇਹ ਵੀ ਗੱਲ ਆਖੀ ਕਿ 328 ਪਾਉੰਡ ਸਰੂਪਾਂ ਨੂੰ ਗਾਇਬ ਕਰਨ ਆਲੇ ਜਿਹੜੇ ਮਾਮਲੇ 'ਚ ਕਿ ਅਸੀਂ ਸੰਸਥਾਵਾਂ ਕੋਲ ਉਹਨਾਂ ਕੋਲ ਸੰਸਥਾਵਾਂ ਦੀ ਸ਼ਿਕਾਇਤਾਂ ਆਈਆਂ ਸੀ। ਉਸ ਤੋਂ ਬਾਅਦ FIR ਦਰਜ ਕੀਤੀ ਗਈ ਸੀਗੀ। SGPC ਨੇ ਪਹਿਲਾਂ ਹੀ ਕਾਨੂੰਨੀ ਕਾਰਵਾਈ ਦਾ ਜਿਹੜਾ ਪ੍ਰਸਤਾਵ ਸੀਗਾ ਉਹ ਪਾਸ ਕੀਤਾ ਹੋਇਆ ਸੀਗਾ। ਹੁਣ ਇਹ ਕਹਿ ਰਹੇ ਨੇ ਕਿ ਸਾਡਾ ਅੰਦਰੂਨੀ ਮਾਮਲਾ ਹੈ, ਸਰਕਾਰ ਦਖਲ ਨਾ ਦੇਵੇ, ਸਰਕਾਰ ਤਾਂ ਕਾਨੂੰਨੀ ਕਾਰਵਾਈ ਕਰੇਗੀ। ਮਤਲਬ ਤਾਂ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈਗੀ ਆ। ਬੇਸਿਕਲੀ ਦੇਖੋ, ਬੀਜੇਪੀ ਅਤੇ ਅਕਾਲੀ ਦਲ ਦੇ ਅਲਾਇੰਸ ਤੋਂ ਬਾਅਦ ਆਮ ਆਦਮੀ ਪਾਰਟੀ ਖਾਸੀ ਵਿਜੀਲੈਂਟ ਹੈ, ਖਾਸੀ ਚੌਕਸ ਹੈਗੀ ਆ। ਭਾਜਪਾ ਨੇ ਜਿਹੜੀ ਗਲਤੀ ਕੀਤੀ, ਉਹ ਕੀ ਕੀਤੀ ਆਪਾਂ ਨੂੰ ਪਤਾ ਹੈ ਕਿ ਗਲਤੀ ਕੀ, ਉਹ ਤਾਂ ਮਹਾ ਗਲਤੀ ਸੀਗੀ, ਬਹੁਤ ਬਲੰਡਰ ਹੀ ਸੀਗਾ। ਬੀਜੇਪੀ ਨੇ ਆਪਣੇ ਆਫੀਸ਼ੀਅਲ ਪੇਜ ਤੋਂ 4 ਸਾਹਿਬਜ਼ਾਦਿਆਂ ਦੇ ਕਾਰਟੂਨ ਬਣਾ ਕੇ ਪੋਸਟ ਕਰ ਦਿੱਤੇ ਸੀਗੇ। ਲੇਕਿਨ ਆਪਾਂ ਨੂੰ ਪਤਾ ਕਿ ਅਕਾਲੀ ਦਲ ਵੱਲੋਂ ਓਡਾ ਸਟਰੋਂਗ ਰਿਐਕਸ਼ਨ ਆਇਆ ਨਹੀਂ ਸੀਗਾ। ਤੇ ਉਹ ਹੂੰ, ਲੋਕਾਂ ਨੂੰ ਲੋਕ ਸਮਝ ਵੀ ਰਹੇ ਸੀਗੇ ਕਿ ਐਡਾ ਸਟਰੋਂਗ ਰਿਐਕਸ਼ਨ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਉਹਨਾਂ ਦੀ ਅੰਦਰ ਖਾਤੇ ਗੱਲ ਚੱਲ ਰਹੀ ਹੈ ਕਿ ਆਪਾਂ 2027 ਦਾ ਚੋਣ ਇਕੱਠੇ ਹੋ ਕੇ ਲੜੀਏ। ਠੀਕ ਹੈ, ਤਾਂ ਉਹਨੂੰ ਇਸ਼ੂ ਭਗਵੰਤ ਮਾਨ ਬਣਾ ਰਹੇ ਨੇ। ਭਗਵੰਤ ਮਾਨ ਬੇਸਿਕਲੀ ਜੇ ਪੋਲੀਟੀਕਲੀ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਵਾਸਤੇ ਤਾਂ ਠੀਕ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਉਹ ਜਿਹੜਾ ਸਾਰਾ ਆਪਾਂ ਕਹਿ ਲਈਏ ਕਿ ਚੱਕਰਵਿਊਹ ਰਚ ਰਹੇ ਨੇ, ਜਿਹਦੇ 'ਚ ਉਹ ਕਈ ਸਾਰੇ ਪੰਥਕ ਇਸ਼ੂਜ਼ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਦੇ 'ਚ ਉਹ ਮਾਰ ਖਾਣਗੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਪਿਛਲੇ 4 ਸਾਲਾਂ 'ਚ ਉਹਨਾਂ ਦੀ ਜਿਹੜੀ ਹਕੂਮਤ ਰਹੀ ਹੈ, ਉਹਦੇ 'ਚ ਕਈ ਸਾਰੇ ਪੰਥਕ ਇਸ਼ੂਜ਼ ਦੀ ਅਣਦੇਖੀ ਹੋਈ ਹੈ, ਅਣਗਹਿਲੀ ਹੋਈ ਹੈ। ਤੇ ਉਹ ਵੀ ਆਪਾਂ ਨੂੰ ਪਤਾ ਹੈ ਕਿ ਮਤਲਬ ਜਿਹੜੇ ਸਿੱਖ ਨੌਜਵਾਨਾਂ ਨਾਲ ਇਹਨਾਂ ਨੇ ਕੀਤਾ ਹੈਗਾ ਜਾਂ ਫਿਰ ਜਿਹੜੇ ਪੰਥਕ ਕੁਐਸਚਨ ਸੀ, ਉਹਨਾਂ 'ਚ ਕਿਸ ਕਿਸਮ ਦੀ ਇਹਨਾਂ ਨੇ ਰਿਐਕਸ਼ਨ ਦਿੱਤੀਆਂ ਨੇ, ਉਹ ਵੀ ਆਪਾਂ ਨੂੰ ਪਤਾ ਹੀ ਹੈ। ਖੈਰ ਹੁਣ ਇਹ ਆਪਣੇ ਆਪ ਨੂੰ ਪੰਥਕ ਦਿਖਾਣਗੇ ਤਾਂ ਕਿ ਜਿਹੜੇ ਰੂਰਲ ਸਿੱਖ ਨੇ, ਪੇਂਡੂ ਸਿੱਖ ਨੇ, ਉਹਨਾਂ ਦੀਆਂ ਵੋਟਾਂ ਖਿੱਚ ਸਕਣ। ਪਰ ਦੇਖਦੇ ਹਾਂ ਬਣਦਾ ਕੀ ਹੈ। ਬਾਕੀ ਅਕਾਲੀ ਦਲ ਅਤੇ ਬੀਜੇਪੀ ਦੇ ਅਲਾਇੰਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਵਿਜੀਲੈਂਟ ਹੈ। ਓਦਾਂ ਕਈ ਲੋਕ ਇਹ ਕਹਿ ਰਹੇ, ਮੇਰੀ ਮਤਲਬ ਬਹੁਤ ਸਾਰੇ ਲੋਕਾਂ ਨਾਲ ਗੱਲ ਹੋ ਰਹੀ ਸੀਗੀ ਕਿ ਜੀ, ਅਕਾਲੀ ਦਲ ਜਿਵੇਂ ਜਿਵੇਂ ਰਾਈਜ਼ ਕਰ ਰਹੀ ਹੈ ਹੌਲੀ-ਹੌਲੀ, ਜੇ ਉਹ ਬੀਜੇਪੀ ਨਾਲ ਅਲਾਇੰਸ ਕਰਦੇ ਨੇ, ਉਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈਗਾ। ਮਤਲਬ ਇਹ ਕੋਈ ਜੀ। ਕਲੀਅਰਿਟੀ ਨਹੀਂ ਹੈ ਕਿ ਉਹਨਾਂ ਨੂੰ ਫਾਇਦਾ ਹੀ ਹੋਊਗਾ, ਨੁਕਸਾਨ ਵੀ ਉਹਨਾਂ ਨੂੰ ਹੋ ਸਕਦਾ ਹੈਗਾ। ਜਿਹੜੀ ਪੇਂਡੂ ਵੋਟਰ ਨੇ, ਕੀ ਪਤਾ ਉਹਨਾਂ ਤੋਂ ਛਿਟਕ ਹੀ ਜਾਣ, ਜਿਹੜੇ ਦੁਬਾਰੇ ਤੋਂ ਜੁੜੇ ਨੇ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਪੰਜਾਬ ਕਾਂਗਰਸ ਦੇ ਜਿਹੜੇ LOP ਨੇ ਬਾਜਵਾ ਸਾਹਿਬ, ਉਹਨਾਂ ਨੇ ਸਪੀਕਰ ਨੂੰ ਚਿੱਠੀ ਲਿਖੀ ਹੈ, ਖਾਸ ਤੌਰ ਤੇ ਆ ਜਿਹੜਾ ਸਪੈਸ਼ਲ ਸੈਸ਼ਨ ਹੋਣਾ ਹੈ, ਇਹਨੂੰ ਲੈ ਕੇ ਵੀ ਭਾਈ ਤੁਸੀਂ ਰੂਟੀਨ ਸੈਸ਼ਨ ਸੱਦੋ। ਵੈਸੇ ਗੱਲ ਤਾਂ ਠੀਕ ਹੈ, ਵਿਧਾਨ ਇਹ ਕਮੇਟੀਆਂ ਜਿਹੜੀਆਂ ਵੱਡੇ ਪੱਧਰ ਤੇ ਬਣਦੀਆਂ ਨੇ, ਉਹ ਤਾਂ ਕਈ ਸਿਟਿੰਗਾਂ ਨੂੰ ਸੁਜੈਸਟ ਕਰਦੀਆਂ ਨੇ ਵੀ ਭਾਈ ਲੰਮੀਆਂ ਸਿਟਿੰਗਸ ਹੋਣ, ਜਿਹੜੇ ਕੰਮ ਲਈ MLA ਬਣਦੇ ਨੇ, ਲੈਜਿਸਲੇਟਿਵ ਮੈਂਬਰ ਬਣਦੇ ਨੇ, ਉੱਥੇ ਇਹਨਾਂ ਨੇ ਕਾਨੂੰਨ ਬਣਾਉਣੇ ਨੇ, ਦੇਸ਼ ਨੂੰ, ਸਟੇਟ ਨੂੰ ਚਲਾਉਣ ਦੇ ਲਈ ਵੱਡੇ ਫੈਸਲੇ ਲੈਣੇ ਹੁੰਦੇ ਨੇ। ਉਹ ਬਸ MLA ਘੁੰਮ ਫਿਰ ਕੇ ਰਹਿ ਜਾਂਦਾ ਉੱਥੇ। ਤਾਂ ਮੈਨੂੰ ਲੱਗਦਾ 5 ਸਾਲਾਂ ਦੇ ਵਿੱਚ ਸਿਟਿੰਗਾਂ ਵੀ ਉਨੀਆਂ ਨਹੀਂ ਹੋ ਪਾਉਂਦੀਆਂ ਜਿੰਨੀਆਂ ਉਹਨੂੰ ਵੋਟਾਂ ਪਈਆਂ ਦਾ ਮੁੱਲ ਮੋੜਨਾ ਹੋਵੇ। ਤਾਂ ਕੀ ਕਹਿੰਦੇ ਹੋ, ਜਿਹੜੀ ਗੱਲ ਕਹੀ ਹੈ LOP ਸਾਹਿਬ ਨੇ, ਇਹ ਤਰਕ ਸੰਗਤ ਹੈ ਜੀ? ਦੇਖੋ, ਉਹ ਬੇਸਿਕਲੀ ਕੀ ਹੁੰਦਾ ਗਾ, ਜੇ ਆਪਾਂ ਗੱਲ ਵੀ ਕਰਨੀ ਹੋਵੇ, ਉਦਾਂ ਘੱਟੋ-ਘੱਟ 2 ਮਹੀਨੇ ਸੈਸ਼ਨ ਚੱਲਣਾ ਚਾਹੀਦਾ ਤੇ 60 ਦਿਨ ਤੁਸੀਂ ਜੀ। ਇਹ ਮੰਨ ਕੇ ਚੱਲੋ ਕਿ 60 ਦਿਨ ਤਾਂ ਘੱਟੋ-ਘੱਟ ਹੋਣ। ਖੈਰ ਇੱਕ ਮਿਨੀਮਮ ਬਾਰ ਵੀ ਸੈੱਟ ਕੀਤਾ ਹੋਇਆ ਗਾ 40 ਦਿਨਾਂ ਦਾ ਕਿ ਘੱਟੋ-ਘੱਟ 40 ਬੈਠਕਾਂ ਤਾਂ ਹੋਣ, 40 ਦਿਨ ਤਾਂ ਹਾਊਸ ਚੱਲੇ, ਪਰ ਉਹ ਵੀ ਨਹੀਂ ਹੋ ਹੂੰ, ਰਿਹਾ ਗਾ। ਸਪੈਸ਼ਲ ਸੈਸ਼ਨ ਸੱਦ ਲਏ ਜਾਂਦੇ ਨੇ ਤੇ ਉਹਨਾਂ 'ਚ ਡਰਾਮਾ ਕੀ ਕੀਤਾ ਜਾਂਦਾ ਗਾ, ਦੇਖੋ ਅਸੀਂ ਸਪੈਸ਼ਲ ਕਾਨੂੰਨ ਬਣਾ ਰਹੇ ਹਾਂ, ਉਹਨੂੰ PR ਐਕਟੀਵਿਟੀ ਤਬਦੀਲ ਕਰ ਦਿੰਦੇ ਨੇ। ਕੀ ਹੂੰ, ਹਾਊਸ ਕੋਈ ਕਿਸੇ ਦਾ PR ਟੂਲ ਹੈਗਾ? ਮੈਨੂੰ ਲੱਗਦਾ ਨਹੀਂ। ਉਹਦੇ 'ਚ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਲੈਜਿਸਲੇਟਰ ਨੇ ਉਹਨਾਂ ਨੂੰ ਬਹਿ ਕੇ ਗੱਲਾਂ ਕਰਕੇ ਆਪਣੇ ਸੂਬੇ ਦੀਆਂ ਬਿਹਤਰੀ ਵਾਸਤੇ ਕਾਨੂੰਨ ਬਣਾਉਣੇ ਚਾਹੀਦੇ, ਤੇ ਰਾਹ ਲੱਭਣੇ ਚਾਹੀਦੇ ਕਿ ਕਿਵੇਂ ਸੂਬੇ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਪਰ ਇਹਨਾਂ ਦੀ ਦੇਖੋ ਤੁਸੀਂ 40 ਸੀਟਿੰਗਾਂ ਤਾਂ ਮੈਨੂੰ ਲੱਗਦਾ ਕਿ ਪੂਰੀ ਹੁੰਦੀਆਂ ਹੀ ਨਹੀਂ ਸਾਲ 'ਚ। ਮੌਨਸੂਨ ਸੈਸ਼ਨ ਆਪਾਂ ਦੇਖਿਆ 2-4 ਦਿਨ ਚਲਾਇਆ ਤੇ ਚਲੋ ਬਈ ਛੁੱਟੀ, ਵਿੰਟਰ ਸੈਸ਼ਨ 2-4 ਦਿਨ ਚਲਾਇਆ ਤਾਂ ਛੁੱਟੀ। 1-2 ਵਾਰ ਇਹਨਾਂ ਨੇ ਸਪੈਸ਼ਲ ਸੈਸ਼ਨ ਸੱਦ ਲਏ, ਉੱਥੇ ਫਿਰ ਆਪਣੇ PR ਕਿਸਮ ਦੀਆਂ ਐਕਟੀਵਿਟੀਆਂ ਕਰਕੇ ਫਿਰ ਨੱਪ ਜਾਂਦੇ ਨੇ। ਇਹ ਦਿਖਾਉਂਦੇ ਨੇ ਕਿ ਅਸੀਂ ਪਤਾ ਨਹੀਂ ਕਿੰਨਾ ਇੱਕ ਘੈਂਟ ਕੰਮ ਕਰ ਰਹੇ ਨੇ। ਤੇ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਹਾਊਸ ਦੀ ਆਪਾਂ ਕਹਿ ਲਈਏ ਕਿ ਗਰਿਮਾ ਹੋਣੀ ਚਾਹੀਦੀ ਤੇ ਉਹ ਜਿੰਨੇ ਦਿਨ ਚੱਲਣਾ ਚਾਹੀਦਾ, ਉਹ ਤਾਂ ਆਪਾਂ ਨੂੰ ਦੇਖਣ ਨੂੰ ਮਿਲ ਨਹੀਂ ਰਿਹਾ। ਤੇ ਖੈਰ ਇਹ ਪ੍ਰਤਾਪ ਬਾਜਵੇ ਨੂੰ ਵੀ 4 ਸਾਲ ਬਾਅਦ ਯਾਦ ਆਇਆਗਾ। ਇਹਨਾਂ ਨੂੰ ਘੱਟੋ-ਘੱਟ ਪਹਿਲੇ ਸਾਲ ਤੋਂ, ਕਿਉਂਕਿ ਇਹ ਲੀਡਰ ਆਫ ਅਪੋਜੀਸ਼ਨ ਸੀਗੇ, ਇਹਨਾਂ ਨੂੰ ਆਪਣੇ ਹਾਊਸ ਚਲਾਉਣ ਦਾ, ਠੀਕ ਹੈ ਕਿ ਜਿਹੜੀ ਮੌਕੇ ਦੀ ਹਕੂਮਤ ਹੁੰਦੀ ਹੈ ਤੇ ਜਿਨ੍ਹਾਂ ਦੀ ਮੈਜੋਰਿਟੀ ਹੁੰਦੀ ਹੈ ਉਹਨਾਂ ਦੇ ਹੀ ਜ਼ਿਆਦਾ ਹੁੰਦਾ ਗਾ, ਪਰ ਹਾਊਸ ਚਲਾਉਣ ਕਿਵੇਂ ਚੱਲੂਗਾ, ਉਹਦੇ 'ਚ ਲੀਡਰ ਆਫ ਅਪੋਜੀਸ਼ਨ ਦਾ ਹੀ ਵੱਡਾ ਰੋਲ ਹੁੰਦਾ ਗਾ। ਇਹਨਾਂ ਨੂੰ ਘੱਟੋ-ਘੱਟ ਜੀ, ਪਹਿਲਾਂ ਵੀ ਇਸ ਬਾਰੇ ਗੱਲ ਕਰਨੀ ਚਾਹੀਦੀ ਸੀ। ਖੈਰ ਹੁਣ ਦੇਖਦੇ ਹਾਂ ਕਿ ਇਹ ਜਿਹੜਾ ਅੱਜ ਦੇ ਟਾਈਮ ਕੋਸ਼ਿਸ਼ ਕਰ ਰਹੇ ਨੇ ਕਿ ਹਾਊਸ ਲਗਾਤਾਰ ਚੱਲੇ, ਉਹਦਾ ਕੋਈ ਅਸਰ ਹੋਊਗਾ ਜਾਂ ਨਹੀਂ ਹੋਊਗਾ, ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ।
ਜੀ। ਬਿਲਕੁਲ, ਗੱਲ ਤਾਂ ਇਹ ਠੀਕ ਹੈ। ਵੈਸੇ ਮੈਨੂੰ ਤਾਂ ਐਂ ਜਾਪਦਾ ਜਿਵੇਂ ਵਿਰੋਧੀ ਧਿਰ ਵੀ ਘੱਟ ਹੀ ਚਾਹੁੰਦੀ ਹੈ ਵੀ ਲੰਬਾ ਸੈਸ਼ਨ ਚੱਲੇ, ਉੱਥੇ ਬੈਠਣਾ ਪਵੇ, ਕੀ ਗੱਲਾਂ ਕਰਾਂਗੇ, ਇੰਨੀ ਤਾਂ ਸਾਡੇ ਤੋਂ ਨੌਲੇਜ ਵੀ ਨਹੀਂ ਹੈ, ਨਾ ਸਾਡੇ ਕੋਲ ਇੰਨੀਆਂ ਗੱਲਾਂ ਨੇ ਜਿਹੜੀਆਂ ਅਸੀਂ ਕਰ ਸਕੀਏ। ਵੈਸੇ ਇੱਕ ਗੱਲ ਹੋਰ ਹੈ, ਬਹੁਤ ਸਾਰੇ ਲੋਕ ਇਹ ਗੱਲ ਸ਼ਾਇਦ ਇਸ ਤੋਂ ਜਾਣੂ ਵੀ ਨਾ ਹੋਣ, ਵੀ ਕਹਿੰਦੇ ਸਵਾਲ ਵੀ ਨਹੀਂ ਲਏ ਜਾਂਦੇ। ਜਿਹੜੇ ਸਵਾਲ ਲਾਉਣੇ ਹੁੰਦੇ ਨੇ, ਉਹ ਲੱਗਦੇ ਨਹੀਂ, ਜਾਂ ਫਿਰ ਜਦੋਂ ਜੇ ਕਿਸੇ ਬਿੱਲ ਤੇ ਚਰਚਾ ਹੋਣੀ ਹੈ, ਉਹ ਸਮੇਂ ਤਾਂ ਤੇ ਦਿੱਤਾ ਨਹੀਂ ਜਾਂਦਾ। ਬਿਲਕੁਲ ਜਦੋਂ ਪੇਸ਼ ਕਰਨ ਲੱਗਦੇ ਨੇ ਵਿਧਾਨ ਸਭਾ ਦੇ ਵਿੱਚ, ਉਸ ਸਮੇਂ ਕਾਪੀਆਂ ਮਿਲਦੀਆਂ ਨੇ। ਇਹ ਬਹੁਤ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਬਿਲਕੁਲ ਵੀ ਤਰਕਸੰਗਤ ਨਹੀਂ ਹੈਗੀਆਂ। ਵਿਧਾਨ ਸਭਾ ਦੇ ਵਿੱਚ ਐਮਐਲਏ ਬੇਸ਼ੱਕ ਚੁਣਿਆ ਜਾਂਦਾ, ਉਹਨੂੰ ਲੱਗਦਾ ਹੈ ਮੇਰੀ ਬਹੁਤ ਤਾਕਤ ਹੈ, ਲੋਕਾਂ ਨੂੰ ਲੱਗਦਾ ਵੀ ਉਸ ਦੀ ਬਹੁਤ ਤਾਕਤ ਹੈ, ਪਰ ਐਕਚੁਅਲ 'ਚ ਜਿੱਥੇ ਤਾਕਤ ਪ੍ਰੈਕਟਿਸ ਹੋਣੀ ਹੈ, ਉੱਥੇ ਹੀ ਜਦੋਂ ਇਸ ਤਰੀਕੇ ਦੇ ਨਾਲ ਨਿਆਂ ਦਾ ਮੰਦਰ ਕਹਿ ਲਈਏ, ਕਿਹੜਾ ਮੰਦਰ ਉਸ ਨੂੰ ਕਹਿੰਦੇ ਨੇ, ਲੋਕਤੰਤਰ ਦਾ ਮੰਦਰ ਕਹਿ ਲੈਂਦੇ ਨੇ, ਉੱਥੇ ਮੰਦਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ। ਐ ਕਾਵਾਂ ਵਾਂਗੂ ਇੱਕ ਦੂਸਰੇ ਤੇ ਕਾਵਾਂ ਰੌਲੀ ਪਾ ਕੇ ਚਲੇ ਜਾਂਦੇ ਨੇ। ਸੋ ਖੈਰ, ਇਹ ਬਹੁਤ ਸਾਰੀਆਂ ਖਾਮੀਆਂ ਨੇ। ਜੇਕਰ ਇਸ ਤੋਂ ਅੱਗੇ ਵਧੀਏ ਤਾਂ ਉਧਰ ਜਸਵੀਰ ਜੱਸੀ ਕਲਾਕਾਰ ਜਿਹੜਾ ਉਸ ਨੂੰ ਲੈ ਕੇ ਵੀ ਅੱਜ ਖਾਸਾ ਵਿਸ਼ਾ ਭਖਿਆ ਰਿਹਾ, ਵਿਸ਼ੇ ਨੇ ਚਰਚਾ ਫੜੀ ਰੱਖੀ। ਇਹ ਕੀਰਤਨ ਕਰਨ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੁਝ ਕਿਹਾ ਜੀ, ਇਹ ਜਸਵੀਰ ਜੱਸੀ ਪਤਿਤ ਨੇ, ਇਹਨਾਂ ਨੇ ਕੀਰਤਨ ਕੀਤਾ। ਹਾਂਜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਸਿੰਘ ਸਾਹਿਬ ਹਨ, ਕੁਲਦੀਪ ਸਿੰਘ ਗੜਗੜ ਹੋਰਾਂ ਨੇ ਪ੍ਰਤੀਕਿਰਿਆ ਦਿੱਤੀ ਹੈ, ਤੇ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਆਪਾਂ ਕਹਿ ਲਈਏ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਿਹੜਾ ਕੀਰਤਨ ਹੈ, ਕੇਵਲ ਸਿੱਖ ਹੀ ਕਰ ਸਕਦਾ ਹੈਗਾ, ਪਤਿਤ ਸਿੱਖ ਨਹੀਂ ਕਰ ਸਕਦਾ। ਇਹਦਾ ਅਰਥ ਹੈ ਹੂੰ, ਕਿ ਕੀਰਤਨ ਦਾ ਅਧਿਕਾਰ ਸਿਰਫ ਉਸ ਵਿਅਕਤੀ ਦੇ ਕੋਲ ਹੈਗਾ ਜਿਹੜਾ ਗੁਰੂ ਦਾ ਸੱਚਾ ਸਿੱਖ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਅਨੁਸਾਰ ਉਹਦਾ ਆਚਰਣ ਕਰਦਾ ਹੋਵੇ। ਤੇ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ। ਸੋਸ਼ਲ ਮੀਡੀਆ ਤੇ ਕਈ ਕਿਸਮ ਦੀਆਂ ਰਿਐਕਸ਼ਨਸ ਹੈਗੀਆਂ। ਜਿਹੜੇ ਸਿੱਖ ਇੰਟੈਲੈਕਚੁਅਲਸ ਨੇ, ਉਹਨਾਂ ਨੇ ਵੀ ਆਪੱਤੀ ਦਰਜ ਕੀਤੀ ਹੈ। ਉੱਦਾਂ ਜਿਹੜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਹੈਗੇ ਆ, ਉਹਨਾਂ ਨੇ ਜਸਵੀਰ ਜੱਸੀ ਦੀ ਸਪੋਰਟ ਕੀਤੀ ਹੈ, ਤੇ ਐਸਜੀਪੀਸੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ, ਤੇ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਜਥੇਦਾਰ ਕੁਲਦੀਪ ਸਿੰਘ ਗੜਗੜ ਨੇ, ਉਹਨਾਂ ਨੇ ਇਹਦੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਤੇ ਟਿੱਪਣੀ ਕੀਤੀ ਹੈ, ਤੇ ਇਹਨੂੰ ਕਿਹਾ ਗਾ ਕਿ ਅੱਗੇ ਤੋਂ ਏਦਾਂ ਦਾ ਨਾ ਕੀਤਾ ਜਾਵੇ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।